ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 3 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਯੂਐਸਏ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ ਇੱਕ ਓਪੀਨੀਅਨ ਆਪਣਾ ਡਰਾਫਟ ਕਰ ਲਿਆ ਆ, ਜਿਹਦੇ ਅਨੁਸਾਰ ਰੋ ਵਰਸਸ ਵੇਡ ਜਿਹੜਾ ਅਬੋਰਸ਼ਨ ਵਾਲਾ ਆ, ਉਸ ਨੂੰ ਓਵਰਟਰਨ ਕਰ ਦਿੱਤਾ ਜਾਊਗਾ। ਸੋ ਇਹ ਕਾਫੀ ਵੱਡਾ ਡਿਸੀਜਨ, ਕਾਫੀ ਦਹਾਕਿਆਂ ਬਾਅਦ ਹੋਊਗਾ। ਜਸਟਿਸ ਸੈਮੂਅਲ ਅਲੀਟੋ ਜਿਹੜੇ ਆ, ਉਹਨਾਂ ਨੇ ਆਲਰੇਡੀ ਜਿਹੜਾ ਮੈਜੋਰਟੀ ਵਾਲਾ ਓਪੀਨੀਅਨ ਆ ਉਹ ਲਿਖ ਲਿਆ ਆ। ਇਹ ਇੱਕ ਪੋਲੀਟਿਕੋ ਜਿਹੜੀ ਨਿਊਜ਼ ਆ, ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈਗਾ। ਸੋ ਇਹਨੂੰ ਦੇਖਦੇ ਹੋਏ, ਕਿਉਂਕਿ ਕੰਜ਼ਰਵੇਟਿਵਸ ਦੀ ਉੱਥੇ ਇਸ ਟਾਈਮ ਦੇ ਉੱਤੇ ਮੈਜੋਰਟੀ ਹੈਗੀ ਆ, ਜਿਹੜੇ ਜੱਜ ਰੋਬਰਟਸ ਆ ਉਹ ਹਜੇ ਇਸ ਦੇ ਨਾਲ ਨਹੀਂ ਐਗਰੀ ਕਰ ਰਹੇ। ਉਹ ਕਹਿੰਦੇ ਵੀ ਜਿਹੜਾ ਮਿਸੀਸਿਪੀ ਦਾ ਲਾ ਆ, ਉਹਦੇ ਨਾਲ ਉਹ ਐਗਰੀ ਕਰਦੇ ਆ। ਮਿਸੀਸਿਪੀ ਦੇ ਲਾ ਦੇ ਮੁਤਾਬਕ 15 ਵੀਕ ਤੋਂ ਬਾਅਦ ਜੇ ਕੋਈ ਪ੍ਰੈਗਨੈਂਟ ਆ, ਉਹ ਅਬਾਰਸ਼ਨ ਨਹੀਂ ਹੋ ਸਕਦਾ ਹੈਗਾ। ਤੇ ਹੁਣ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ, ਉਹ ਸੋਚ ਰਹੀਆਂ ਆ ਵੀ ਉਹ ਆਪਣਾ ਜਿਹੜਾ ਕਿਸ ਹਿਸਾਬ ਦੇ ਨਾਲ ਜਿਹੜਾ ਲਾਅ ਆ, ਇਸ ਨੂੰ ਸਟੇਟ ਵਾਈਜ਼ ਬਣਾ ਸਕਦੇ ਹੈਗੇ ਆ। ਸੋ 13 ਸਟੇਟਾਂ ਨੇ ਇੱਕ ਸੋ ਕਾਲ ਟ੍ਰਿਗਰ ਲਾਜ਼ ਜਿਹੜਾ ਆ ਉਹ ਪਾਸ ਕੀਤਾ ਹੈਗਾ, ਜੇ ਰੋ ਵਰਸਸ ਵੇਡ ਓਵਰਟਰਨ ਹੋ ਜਾਂਦਾ ਹੈ। ਜੀ, ਇਹ ਇੱਕ ਨਾਲ ਦੇ ਨਾਲ ਇੱਕ ਵੱਡਾ ਮਸਲਾ ਇਹ ਵੀ ਬਣਿਆ ਆ ਵੀ ਚੀਫ ਜਸਟਿਸ ਦਾ ਜਿਹੜਾ ਡਰਾਫਟ ਆ ਉਹ ਲੀਕ ਕਿੱਦਾਂ ਜਿਹੜਾ ਹੋਇਆ। ਸੋ ਚੀਫ ਜਸਟਿਸ ਨੇ ਕਿਹਾ ਵੀ ਜਿਹੜਾ ਲੀਕ ਡਰਾਫਟ ਓਪੀਨੀਅਨ ਆ ਉਹ ਹੈ ਤਾਂ ਆਥੈਂਟਿਕ, ਪਰ ਅਜੇ ਫਾਈਨਲ ਨਹੀਂ। ਸੋ ਇਹ ਹੁਣ ਦੇਖਣਾ ਹੋਊਗਾ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਸੋ ਮੈਕਡੋਨਲ ਹੁਣਾਂ ਨੇ ਕਿਹਾ ਵੀ ਜਿਹੜਾ ਲੀਕ ਹੋਇਆ ਆ ਇਹ ਡਰਾਫਟ ਓਪੀਨੀਅਨ, ਇਹ ਬਹੁਤ ਵੱਡੀ ਇੱਕ ਬਰੀਚ ਆ, ਵੀ ਇਹ ਪਾੜ ਆ ਪਿਆ ਕਿੱਥੇ ਆ, ਇਹ ਇਸ ਤਰੀਕੇ ਦੇ ਨਾਲ ਬਾਹਰ ਕਿੱਦਾਂ ਆ ਗਈ। ਇੱਕ ਚੀਫ ਜਸਟਿਸ ਦੀ ਜਿਹੜੀ ਓਪੀਨੀਅਨ ਆ, ਇਹ ਬਹੁਤ ਵੱਡਾ ਸਿਰਦਰਦੀ ਜਿਹੜੀ ਇਸ ਟਾਈਮ ਬਣ ਰਹੀ ਆ। ਉੱਧਰ ਬਾਈਡਨ ਹੁਣਾਂ ਨੇ ਇਹ ਆਖਿਆ ਆ ਵੀ ਕਹਿੰਦੇ ਵੀ ਜਿਹੜਾ ਇਹ ਡਰਾਫਟ ਓਪੀਨੀਅਨ ਆ ਰਿਹਾ ਆ ਰੋ ਵਰਸਿਸ ਵੇਡ ਨੂੰ ਓਵਰਟਰਨ ਕਰਨ ਵਾਲਾ, ਇਹ ਕਹਿੰਦੇ ਵੀ ਇੱਕ ਬਹੁਤ ਰੈਡੀਕਲ ਅਪਰੋਚ ਇਸ ਦੇ ਵਿੱਚ ਲੈ ਰਹੇ ਹੈਗੇ ਆ। ਸੋ 70 ਦੇ ਦਹਾਕੇ ਦੇ ਵਿੱਚ ਰੋ ਵਰਸਿਸ ਵੇਡ ਦੇ ਉੱਤੇ ਉਸ ਟਾਈਮ ਦੀ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਨੇ ਇਸ ਦੇ ਹੱਕ ਦੇ ਵਿੱਚ ਪ੍ਰੋੜਤਾ ਕੀਤੀ ਸੀ ਵੀ ਅਬੋਰਸ਼ਨ ਕਰਾਉਣ ਦਾ ਹੱਕ ਔਰਤ ਦੇ ਕੋਲ ਜਾਂਦਾ ਆ, ਜਿਹੜੇ ਜਿਸਨੇ ਵੀ ਗਰਭਪਾਤ ਕਰਵਾਉਣਾ ਆ ਉਸ ਦੇ ਹਿਸਾਬ ਦੇ ਨਾਲ। ਐਂਟੀ ਅਬੋਰਸ਼ਨ ਐਕਟਿਵਿਸਟ ਚਿਰ ਤੋਂ ਹੀ ਕ੍ਰਿਸਚੈਨਿਟੀ ਦਾ ਹਵਾਲਾ ਦਿੰਦੇ ਹੋਏ, ਧਰਮ ਦਾ ਹਵਾਲਾ ਦਿੰਦੇ ਹੋਏ ਇਸ ਦੇ ਵਿੱਚ ਇਹ ਕਹਿੰਦੇ ਆ ਵੀ ਨਹੀਂ, ਜਿਹੜਾ ਅਬੋਰਸ਼ਨ ਕਰਾਉਣਾ ਜਿਹੜਾ ਗਲਤ ਹੈਗਾ ਆ। ਉਹ ਕਹਿੰਦੇ ਆ ਵੀ ਨਹੀਂ ਜੀ, ਜਿੱਥੇ ਹਾਰਟ ਬੀਟ ਆ ਗਈ ਆ ਉਹ ਇੱਕ ਜੀਵਨ ਆ, ਪਰ ਨਾਲ ਦੇ ਨਾਲ ਕਹਿੰਦੇ ਆ ਵੀ ਜਿਹੜੇ ਉਲਟ ਕਹਿਣ ਵਾਲੇ ਉਹ ਕਹਿੰਦੇ ਆ ਵੀ ਜੇ ਜੀਵਨ ਆ ਤੇ ਭਾਈ ਫਿਰ ਉਸ ਦੇ ਹਿਸਾਬ ਦੇ ਨਾਲ ਉਹਦੀਆਂ ਹੋਰ ਚੀਜ਼ਾਂ ਵੀ ਮਿਲਣੀਆਂ ਚਾਹੀਦੀਆਂ ਆ। ਜਿਹੜੇ ਦੂਜੇ ਆ ਕਹਿੰਦੇ ਵੀ ਤੁਸੀਂ ਨਿਆਣਾ ਜੰਮਣ ਨੂੰ ਕਹੀ ਤਾਂ ਜਾ ਰਹੇ ਆ, ਪਰ ਜਿਹੜੇ ਆਲਰੇਡੀ ਇੰਨੇ ਜ਼ਿਆਦਾ ਹੋਰ ਨਿਆਣੇ ਹੈਗੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰਦਾ, ਉਸ ਦੀ ਜ਼ਿੰਮੇਵਾਰੀ ਤਾਂ ਕੋਈ ਵੀ ਜਿਹੜਾ ਉਹ ਨਹੀਂ ਲੈ ਰਿਹਾ ਹੈਗਾ। ਕਈ ਵਾਰੀ ਜਿੱਦਾਂ ਆਪਾਂ ਦੇਖਿਆ ਵੀ ਅਬੋਰਸ਼ਨ ਦੇ ਮਾਮਲਿਆਂ ਦੇ ਵਿੱਚ
ਇਨਸੈਸਟ, ਰੇਪ ਜਾਂ ਇੱਕ ਕੋਈ ਮੈਡੀਕਲ ਕੰਡੀਸ਼ਨ ਦੇ ਕਰਕੇ ਵੀ ਕਈਆਂ ਨੂੰ ਅਬੋਰਸ਼ਨ ਜਿਹੜਾ ਉਹ ਕਰਵਾਉਣਾ ਪੈਂਦਾ ਆ। ਬਹੁਤ ਸਾਰੇ ਜਿਹੜੇ ਟ੍ਰਿਗਰ ਲਾਜ਼ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਆ, ਉਹਨਾਂ ਵਿੱਚ ਰਾਈਟ ਵਿੰਗ ਵਾਲਿਆਂ ਨੇ ਰੇਪ, ਬਲਾਤਕਾਰ ਦੇ ਮਾਮਲੇ 'ਚ, ਇਨਸੈਸਟ ਤੇ ਇੱਦਾਂ ਦੇ ਮਾਮਲਿਆਂ ਦੇ ਵਿੱਚ ਵੀ ਅਬੋਰਸ਼ਨ ਦੇ ਉੱਤੇ ਰੋਕ ਜਿਹੜੀ ਉਹ ਲਾ ਦਿੱਤੀ ਹੈਗੀ ਆ। ਸੋ ਇਹ ਇੱਕ ਕਾਫੀ ਗੁੰਝਲਦਾਰ ਮਸਲਾ ਬਣਨ ਜਾ ਰਿਹਾ ਹੈਗਾ ਆ। ਪੋਲੀਟੀਕਲ ਡਿਵਾਈਡ ਆਪਾਂ ਦੇਖ ਰਹੇ ਹਾਂ ਵੀ ਆਲਰੇਡੀ ਕਾਫੀ ਆ, ਪਰ ਇੱਦਾਂ ਦਾ ਜਿਹੜਾ ਹੁਣ ਡਰਾਫਟ ਓਪੀਨੀਅਨ ਆਇਆ, ਇਹ ਅਜੇ ਫਾਈਨਲ ਨਹੀਂ ਹੈ, ਇਹ ਆਪਾਂ ਬਾਰ-ਬਾਰ ਦੱਸਦੇ ਜਾਈਏ, ਅਜੇ ਫਾਈਨਲ ਨਹੀਂ ਆ, ਪਰ ਇੱਦਾਂ ਦਾ ਆਉਣ ਦੇ ਨਾਲ ਹੋਰ ਜ਼ਿਆਦਾ ਡਿਵੀਜ਼ਨ ਵਧੂਗੀ। ਵੈਸਟਰਨ ਜਿਹੜੀਆਂ ਇਹ 4 ਸਟੇਟਸ ਹੈਗੀਆਂ, ਵਾਸ਼ਿੰਗਟਨ, ਓਰੀਗਨ, ਨਵਾਡਾ, ਕੈਲੀਫੋਰਨੀਆ, ਇਸ ਦੇ ਨਾਲ-ਨਾਲ ਕੋਲੋਰਾਡੋ ਤੇ ਇਲੀਨੋਇਸ, ਤੇ ਉੱਧਰ ਈਸਟਰਨ ਜਿਹੜੀਆਂ ਸਟੇਟਸ ਆ, ਨਿਊਯਾਰਕ, ਮੈਸਾਚਿਊਸਟ, ਕਨੈਟੀਕਟ, ਡੈਲਾਵੇਅਰ, ਨਿਊ ਜਰਸੀ, ਵਰਮੌਂਟ, ਮੇਨ, ਇੱਦਾਂ ਦੇ ਸੂਬਿਆਂ ਨੇ ਆਲਰੇਡੀ ਅਬੋਰਸ਼ਨ ਨੂੰ ਲੀਗਲ ਕਰਨ ਦੇ ਕਾਨੂੰਨ ਆਪਣੇ ਪੱਧਰ ਦੇ ਉੱਤੇ ਲਾਏ ਆ। ਤੇ ਜਿਹੜੇ ਤੁਸੀਂ 13 ਸਟੇਟਸ ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਕਾਨੂੰਨ ਲਾਇਆ ਹੋਇਆ ਆ ਵੀ ਅਬੋਰਸ਼ਨ ਦੇ ਉੱਤੇ ਜਿਹੜਾ ਉਹ ਬੈਨ ਜਿਹੜਾ ਉਹ ਹੋ ਜਾਊਗਾ। ਸੋ ਇਹ ਇੱਕ ਕਾਫੀ ਜਿਹੜੀ ਹਰਜੋਤ ਸਿੰਘ ਜੀ ਵੱਡੀ ਚੇਂਜ, ਕਲਚਰਲ ਸ਼ਿਫਟ ਜਿਹੜੀ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਹੁਣ ਦੇਖੋ ਕੀ ਬਣਦਾ ਆ। ਬਰਨੀ ਸੈਂਡਰਸ ਤਾਂ ਕਹਿ ਰਹੇ ਸੀਗੇ ਵੀ ਇਸ ਦੇ ਉੱਤੇ ਇਹਨਾਂ ਨੂੰ ਕਾਂਗਰਸ ਦੇ ਵਿੱਚ ਕਾਨੂੰਨ ਪਾਸ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਆ, ਪਰ ਹਾਲ ਦੀ ਘੜੀ ਈਵਨ ਵਿਦ ਸਿੰਪਲ ਮੈਜੋਰਟੀ ਉਹ ਵੀ ਇਹਨਾਂ ਦੇ ਕੋਲ ਨਹੀਂ ਆ, ਕਿਉਂਕਿ ਇਹਨਾਂ ਦੇ ਜਿਹੜੇ ਡੈਮੋਕ੍ਰੇਟ ਲੀਡਰ ਮੈਂਸ਼ਨ ਆ, ਉਹ ਤਕਰੀਬਨ ਰਿਪਬਲਿਕਨਸ ਦਾ ਹੀ ਹਰ ਪਾਸੇ ਜਿਹੜਾ ਉਹ ਸਾਥ ਦੇ ਰਹੇ ਆ। ਇੱਥੋਂ ਤੱਕ ਕਿ ਉਹਨਾਂ ਨੇ ਕੱਲ ਇਹ ਵੀ ਇੱਕ ਰਿਪਬਲਿਕਨ ਨੂੰ ਹੀ ਐਂਡੋਰਸ ਕੀਤਾ ਸੀ, ਆਪਣੀ ਪਾਰਟੀ ਦੇ ਬੰਦੇ ਨੂੰ ਜਿਹੜਾ ਉਹ ਛੱਡ ਕੇ। ਸੋ ਕਾਫੀ ਡਿਵੀਜ਼ਨ ਜਿਹੜਾ ਇਸ ਟਾਈਮ ਹੋਊਗਾ ਇੱਥੇ। ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਰਿਲੀਜੀਅਸ ਹੈਗੇ ਆ ਕਾਫੀ, ਉਹ ਆਪਣੀ ਵੋਟ ਬੈਂਕ ਵੱਲ ਵੀ ਦੇਖਦੇ ਹੈਗੇ ਆ। 1973 ਦੇ ਵਿੱਚ ਰੋ ਵਰਸਸ ਵੇਡ ਦਾ ਜਿਹੜਾ ਡਿਸੀਜਨ ਆਇਆ ਸੀ, ਉਹਦੇ ਮੁਤਾਬਕ ਕਹਿੰਦੇ ਵੀ 14th ਅਮੈਂਡਮੈਂਟ ਦੇ ਮੁਤਾਬਕ ਜਿਹੜਾ ਅਬੋਰਸ਼ਨ ਆ ਉਹ 23 ਹਫ਼ਤਿਆਂ ਤੋਂ ਪਹਿਲਾਂ ਹੋ ਸਕਦਾ ਹੈਗਾ, ਉਹ ਤੋਂ ਬਾਅਦ ਨਹੀਂ ਹੋ ਸਕਦਾ। ਸੋ ਪਿਛਲੇ ਸਾਲ ਸੁਪਰੀਮ ਕੋਰਟ ਨੇ ਕੇਸ ਇਹ ਲੈ ਲਿਆ ਮਿਸੀਸਿਪੀ ਵਾਲਾ, ਜਿਹਦੇ ਚ ਉਹਨਾਂ ਨੇ 15 ਵੀਕ ਦਾ ਕਰਤਾ ਸੀ, 15 ਵੀਕ ਤੋਂ ਬਾਅਦ ਨਹੀਂ ਅਬੋਰਸ਼ਨ ਹੋ ਸਕਦਾ। ਸੋ ਉਸੇ ਕੇਸ ਨੂੰ ਲੈ ਕੇ ਜਿਹੜਾ ਆ ਇਹ ਸੁਪਰੀਮ ਕੋਰਟ ਡਿਸੀਜਨ ਦੇਣ ਜਾ ਰਹੀ ਆ। ਸੋ ਮੋਸਟ ਪ੍ਰੋਬਬਲੀ ਕਹਿੰਦੇ ਸੀ ਜੂਨ ਦੇ ਵਿੱਚ ਆਣਾ ਆ, ਪਰ ਇਹ ਤੁਸੀਂ ਕਹਿੰਦੇ ਆ ਜਿਸ ਤਰ੍ਹਾਂ ਲੀਕ ਹੋਇਆ, ਹਜੇ ਉਹਦੇ ਬਾਰੇ ਪੂਰਾ ਕਨਫਰਮੇਸ਼ਨ ਨਹੀਂ। ਈਵਨ CNN ਨੇ ਵੀ ਇਹੀ ਦੱਸਿਆ ਆ। ਕੈਲੀਫੋਰਨੀਆ ਨੇ ਇੱਕ ਲਾਅ ਪਾਸ ਕੀਤਾ ਸੀ ਪਿਛਲੇ ਮਾਰਚ ਦੇ ਵਿੱਚ, ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨਾ ਵੀ ਆਊਟ ਆਫ ਪਾਕਟ ਮਨੀ ਹੈਗਾ ਆ ਅਬੋਰਸ਼ਨ ਦੇ ਲਈ, ਉਹ ਹੈਲਥ ਪਲਾਨ ਨੂੰ ਕਵਰ ਕਰਨਾ ਪਊਗਾ। ਕੋਲੋਰਾਡੋ, ਜਿੱਥੇ ਡੈਮੋਕ੍ਰੇਟਿਕ ਲਾ ਮੇਕਰਸ ਹੈਗੇ ਆ, ਉਹਨਾਂ ਨੇ ਵੀ ਕੋਡੀਫਾਈਡ ਕੀਤਾ ਰਾਈਟ ਟੂ ਰਿਸੀਵ ਦਾ ਅਬੋਰਸ਼ਨ ਇਨ ਉਹਨਾਂ ਦੀ ਸਟੇਟ ਦੇ ਵਿੱਚ। ਜੀ, ਇਹ ਚਾਹੁੰਦੇ ਆ ਵੀ ਫੈਡਰਲ ਪੱਧਰ ਦੇ ਉੱਤੇ ਕੋਡੀਫਾਈ ਹੋਵੇ, ਪਰ ਹਾਲ ਦੀ ਘੜੀ ਇਹਨਾਂ ਕੋਲ ਉਨੀਆਂ ਵੋਟਸ ਜਿਹੜੀਆਂ ਆ ਉਹ ਹੈਗੀਆਂ ਨਹੀਂ ਆ ਵੀ ਇਸ ਨੂੰ ਜਿਹੜਾ ਉਹ ਕੋਡੀਫਾਈ ਕਰ ਸਕਣ। ਸੋ ਇਹ ਦੇਖੋ ਹੁਣ ਅੱਗੇ ਕੀ ਬਣਦਾ ਹੈਗਾ ਆ। ਪਿਛਲੇ ਕਾਰਜਕਾਲ ਦੇ ਵਿੱਚ ਰਾਸ਼ਟਰਪਤੀ ਨੇ 3 ਜਿਹੜੇ ਆ ਉਹ ਜਸਟਿਸਿਸ ਲਾਏ ਸੀਗੇ, ਜਸਟਿਸ ਗੌਰਸਚ, ਜਸਟਿਸ ਕੈਵਨਾ ਤੇ ਜਸਟਿਸ ਐਮੀ ਬੈਰਟ, ਜਿਹੜੇ ਆ ਉਹ ਤਿੰਨਾਂ ਨੇ ਹੀ ਇਸ ਨੂੰ ਓਵਰਟਰਨ ਦੇ ਵੱਲ ਨੂੰ ਹਮਾਇਤ ਜਿਹੜੀ ਉਹ ਰੱਖੀ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਹ ਆ ਕਹਿੰਦੇ ਵੀ ਜਿਹੜਾ ਲੀਕ ਆ ਉਸ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਜਿਹੜਾ ਉਹ ਗਰਮਾ ਗਿਆ ਆ। ਕਿੰਨੇ ਲੀਕ ਕੀਤਾ ਆ, ਇਸ ਟਾਈਮ ਮੰਗ ਹੋ ਰਹੀ ਆ ਵੀ ਉਸਨੂੰ ਲੰਮੇ ਸਮੇਂ ਦੇ ਲਈ ਲੱਭ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਕੱਢਿਆ ਜਾਵੇ। ਜਿਹੜੇ ਸੈਨੇਟਰ ਕਰੂਜ਼ ਆ ਉਹਨਾਂ ਨੇ ਕਿਹਾ ਵੀ ਕਹਿੰਦੇ ਪੱਕੀ ਗੱਲ ਆ ਵੀ ਕਿਸੇ ਨਾ ਕਿਸੇ ਲੈਫਟ ਵਿੰਗ ਕਲਰਕ ਦਾ ਇਹ ਕੰਮ ਹੋਣਾ ਆ, ਜਿਹਨੂੰ ਇਹ ਲੱਗ ਰਿਹਾ ਹੋਊਗਾ ਵੀ ਜਿਹੜਾ ਜਸਟਿਸ ਹੈਗੇ ਨੇ ਸੁਪਰੀਮ ਕੋਰਟ ਆ, ਕਿਹੜੇ ਡਾਇਰੈਕਸ਼ਨ ਵੱਲ ਨੂੰ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਆ ਚੀਜ਼ ਆ ਹਰਜੋਤ ਸਿੰਘ ਜੀ ਕਾਫੀ ਕਹਿ ਲਓ ਵੀ ਇੱਕ ਤੂਲ ਫੜ ਚੁੱਕੀ ਹੈ। ਉੱਧਰ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਜ਼, ਉਹਨਾਂ ਨੇ ਅਚੰਭਾ ਜਤਾਇਆ ਵੀ ਜਿਹੜੇ ਜਸਟਿਸ ਕੈਵਨਾ ਤੇ ਜਸਟਿਸ ਗੌਰਸਚ ਰੋ ਵਰਸਸ ਵੇਡ ਦੇ ਅਗੇਂਸਟ ਜਾ ਕੇ ਉਸਨੂੰ ਓਵਰਟਰਨ ਕਰਨ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ, ਜਦ ਕਿ ਕਹਿੰਦੇ ਵੀ ਜਦੋਂ ਆਪਣੀ ਇਹਨਾਂ ਦੀਆਂ ਹੀਅਰਿੰਗ ਸੀਗੀਆਂ ਉਦੋਂ ਇਹਨਾਂ ਹੀ ਸਵਾਲਾਂ ਦੇ ਉੱਤੇ ਉਹ ਇਸ ਨੂੰ ਸੈਟਲਡ ਲਾ ਵੀ ਜਿਹੜਾ ਉਹ ਕਹਿ ਰਹੇ ਸੀਗੇ। ਸੋ ਇਹ ਕਾਫੀ ਜਿਹੜੀਆਂ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ।
ਸੋ ਲੈਟਸ ਸੀ ਅੱਗੇ ਜਿਹੜਾ ਇਹ ਕੀ ਬਣਦਾ ਹੈ। ਪਰ ਇੱਕ ਵਾਰੀ ਇਹ ਲੀਕ ਹੋਏ ਡਰਾਫਟ ਨੇ ਪੂਰੀ ਸਿਆਸਤ ਦੇ ਵਿੱਚ ਉਥਲ-ਪੁਥਲ ਜਿਹੜੀ ਆ ਉਹ ਲੈ ਆਂਦੀ ਹੈਗੀ ਆ। ਸੋ ਲੋਕ ਕਈ ਤਰੀਕੇ ਦੇ ਫੈਸਲੇ ਆਉਣ ਤੋਂ ਪਹਿਲਾਂ ਜਿਹੜਾ ਉਹ ਲੈ ਕੇ ਆਉਣਗੇ। ਹੁਣ ਜਿਹੜੇ ਕੁਛ ਲੋਕ ਹਰਜੋਤ ਸਿੰਘ ਜੀ ਇਸ ਦੇ ਹੱਕ ਵਾਲੇ ਆ ਵੀ ਰੋ ਵਰਸਸ ਵੇਡ ਰਹਿਣਾ ਚਾਹੀਦਾ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਬਾਹਰ ਜਮਾਵੜਾ ਕਰ ਰਿਹਾ ਹੈ, ਉਹ ਪ੍ਰੋਟੈਸਟ ਕਰ ਰਹੇ ਆ। ਉਧਰ ਲੇਟੈਸਟ ਇੱਕ ਵਾਸ਼ਿੰਗਟਨ ਪੋਸਟ ਤੇ ABC ਦੀ ਹੋਈ ਨਵੀਂ ਜਿਹੜੀ ਪੋਲ ਆ, ਉਸ ਦੇ ਵਿੱਚ 54% ਜਿਹੜੇ ਅਮਰੀਕਨਸ ਆ ਉਹ ਕਹਿੰਦੇ ਆ ਵੀ ਨਹੀਂ, ਰੋ ਵਰਸਸ ਵੇਡ ਆ ਉਸ ਨੂੰ ਜਿੱਦਾਂ ਹੈਗਾ ਆ ਉਦਾਂ ਹੀ ਰਹਿਣ ਦੇਣਾ ਚਾਹੀਦਾ ਆ। 28% ਇਸ ਰੋ ਵਰਸਸ ਵੇਡ ਨੂੰ ਉਲਟਾਉਣ ਦੇ ਹੱਕ ਦੇ ਵਿੱਚ ਆ ਤੇ 18% ਕਹਿੰਦੇ ਆ ਵੀ ਨਹੀਂ, ਸਾਡਾ ਕੋਈ ਇਸ ਦੇ ਉੱਤੇ ਫੈਸਲਾ ਨਹੀਂ ਹੈਗਾ, ਕੋਈ ਓਪੀਨੀਅਨ ਜਿਹੜਾ ਇਸ ਦੇ ਉੱਤੇ ਨਹੀਂ ਹੈਗਾ ਵੀ ਅਸੀਂ ਕਿਸੇ ਪਾਸੇ ਵੱਲ ਨੂੰ ਨਹੀਂ ਹੈਗੇ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਇੱਕ ਕਹਿ ਲਓ ਵੀ ਡਿਵੀਜ਼ਨ ਦੇ ਮਾਹੌਲ ਦੇ ਵਿੱਚ ਇੱਕ ਨਵਾਂ ਮੁੱਦਾ, ਪੁਰਾਣਾ ਮੁੱਦਾ ਇੱਕ ਵਾਰੀ ਫੇਰ ਉੱਭਰ ਕੇ ਸਾਹਮਣੇ ਜਿਹੜਾ ਉਹ ਆ ਚੁੱਕਾ ਹੈਗਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਲੇਕ ਮੀਡ ਤੋਂ ਆ ਰਹੀ ਆ। ਲਾਸ ਵੈਗਸ ਦੇ ਵਿੱਚ ਜਿਹੜੀ ਇਹ ਨਵਾਡਾ 'ਚ ਲੇਕ ਮੀਡ ਆ, ਇਹਦਾ ਜਿਹੜਾ ਲੈਵਲ ਆ ਪਾਣੀ ਦਾ ਕਾਫੀ ਥੱਲੇ ਚਲਾ ਗਿਆ ਤੇ ਉੱਥੋਂ ਕਹਿੰਦੇ ਇੱਕ ਬੈਰਲ ਦੇ ਵਿੱਚ ਬੋਡੀ ਮਿਲੀ ਹੈਗੀ ਆ। ਉਹ ਹੁਣ ਲਾਸ ਵੈਗਸ ਦੀ ਮੈਟਰੋਪੋਲੀਟਨ ਜਿਹੜੀ ਪੁਲਿਸ ਹੋਮੋਸਾਈਡ ਲੈਫਟੀਨੈਂਟ ਰੇ ਸਪੈਂਸਰ ਆ, ਉਹਨਾਂ ਨੇ ਕਿਹਾ ਵੀ 1980 ਦੇ ਵਿੱਚ ਇੱਕ ਹੋਮੋਸਾਈਡ ਵਿਕਟਮ ਦੀ ਇਹ ਬੋਡੀ ਹੋ ਸਕਦੀ ਆ। ਸੋ ਉਹ ਉਹਨਾਂ ਨੇ ਲੈਬ ਦੇ ਵਿੱਚ ਭੇਜੀ ਆ ਤੇ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਰਿਜ਼ਲਟ ਹਜੇ ਤੱਕ ਨਹੀਂ ਆਏ। ਪਿਛਲੇ 15 ਸਾਲਾਂ ਦੇ ਦੌਰਾਨ ਲੇਕ ਮੀਡ ਜਿਹੜੀ ਆ ਇਹਦਾ ਪਾਣੀ ਥੱਲੇ ਨੂੰ ਜਾ ਰਿਹਾ ਹੈਗਾ ਆ। 25 ਮਿਲੀਅਨ ਦੇ ਕਰੀਬ ਲੋਕ ਐਰੀਜ਼ੋਨਾ, ਨਵਾਡਾ ਤੇ ਕੈਲੀਫੋਰਨੀਆ ਤੇ ਮੈਕਸੀਕੋ ਦੇ ਵਿੱਚ ਲੇਕ ਮੀਡ ਦਾ ਜਿਹੜਾ ਪਾਣੀ ਆ ਉਹਦੇ ਉੱਤੇ ਡਿਪੈਂਡ ਕਰਦੇ ਆ। ਕਲਾਈਮੇਟ ਚੇਂਜ ਦੇ ਦੌਰਾਨ ਹੁਣ ਜਿਹੜਾ ਉਹਦਾ ਵਾਟਰ ਲੈਵਲ ਆ ਉਹ 1054 ਫੁੱਟ ਤੇ ਹੈਗਾ ਆ ਸੀ ਲੈਵਲ ਤੋਂ ਉੱਪਰ। ਇੱਕ ਟਾਈਮ ਦੇ ਉੱਤੇ 2000 ਫੁੱਟ ਉੱਚਾ ਇਹਦਾ ਜਿਹੜਾ ਪਾਣੀ ਦਾ ਲੈਵਲ ਸੀਗਾ। ਸੋ ਇਹ ਕਹਿੰਦੇ ਵੀ 1930 ਤੋਂ ਬਾਅਦ ਇੰਨਾ ਜਿਹੜਾ ਡਾਊਨ ਆ ਇਹ ਪਾਣੀ ਆਇਆ ਹੈਗਾ ਆ। ਅਗਸਤ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਐਮਰਜੈਂਸੀ ਡਿਕਲੇਅਰ ਕਰਤੀ ਸੀ ਅਨਪ੍ਰੈਜ਼ੀਡੈਂਟ ਵਾਟਰ ਸ਼ਾਰਟੇਜ ਕਰਕੇ ਕੋਲੋਰਾਡੋ ਰਿਵਰ ਦੇ ਵਿੱਚ। ਹੁਣ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਉਹ ਕਹਿੰਦੇ ਆ ਵੀ ਕਿਉਂਕਿ ਪਾਣੀ ਦਾ ਲੈਵਲ ਥੱਲੇ ਚਲ ਗਿਆ, ਕਈ ਜਗ੍ਹਾ 'ਚ ਤੁਸੀਂ ਦੇਖ ਸਕਦੇ ਆ ਵੀ ਬਾਟਮ ਤੇ ਕੀ ਪਿਆ ਤੇ ਹੋ ਸਕਦੇ ਕਹਿੰਦੇ ਵੀ ਹੋਰ ਲੋਕਾਂ ਦੀਆਂ ਬੋਡੀਜ਼ ਵੀ ਇਸ ਦੇ ਵਿੱਚੋਂ ਮਿਲਣ। ਜੀ ਬਿਲਕੁਲ, ਸੋਕੇ ਦੇ ਕਰਕੇ ਇਹ ਜਿਹੜੇ ਲੇਕ ਮੀਡ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਜਿਹੜਾ ਪਾਣੀ ਆ ਉਹ ਘਟਿਆ। ਇਕੱਲਾ ਇੱਥੇ ਨਹੀਂ, ਹੋਰ ਕਈ ਥਾਵਾਂ ਦੇ ਉੱਤੇ ਘਟਿਆ ਤੇ ਜਿੱਦਾਂ ਤੁਸੀਂ ਕਿਹਾ ਵੀ ਕਹਿੰਦੇ ਵੀ ਇਹ ਪਹਿਲੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਲੱਭ ਸਕਦੀਆਂ ਨੇ। ਸੋ ਇਹ ਇੱਕ ਵੱਡੀ ਜਿਹੜੀ ਮਾੜੀ ਗੱਲ ਆ ਹਰਜੋਤ ਸਿੰਘ ਜੀ, ਕਿਸ ਤਰੀਕੇ ਨਾਲ ਇੱਕ ਲਾਸ਼ ਜਿਹੜੀ ਆ ਉਹ ਇਹ ਹੁਣ ਉੱਥੋਂ ਲੱਭੀ ਆ ਤੇ ਕੋਈ ਪੁਰਾਣਾ ਮਾਮਲਾ ਓਬਵੀਅਸਲੀ ਜਿਹੜਾ ਇਸ ਦੇ ਵਿੱਚ ਸੀਗਾ। ਸੋ ਇਹ ਇਸ ਦੇ ਨਾਲ ਚਿੰਤਾ ਜਿਹੜੀ ਆ ਉਹ ਜ਼ਰੂਰ ਵਧੀ ਆ। ਬਹੁਤ ਸਾਰੀਆਂ ਲੇਕਸ ਦੇ ਉੱਤੇ ਹੁਣ ਨਜ਼ਰ ਰਹੂਗੀ ਵੀ ਭਾਈ ਇਹਨਾਂ ਦੇ ਵਿੱਚ ਵੀ ਕੁਛ ਅਜਿਹੀਆਂ ਚੀਜ਼ਾਂ ਡਰਮ ਭਰ ਕੇ ਲੋਕਾਂ ਦੇ ਏਦਾਂ ਤਾਂ ਨਹੀਂ ਸਿੱਟੇ ਹੋਏ ਜਿਨ੍ਹਾਂ ਚੋਂ ਪਿੰਜਰ ਜਿਹੜੇ ਆ ਉਹ ਹੁਣ ਲੱਭ ਰਹੇ ਨੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਮਾਰਚ ਮਹੀਨੇ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਆ, 4.5 ਮਿਲੀਅਨ ਅਮਰੀਕਨਸ ਆ ਉਹਨਾਂ ਨੇ ਆਪਣੀ ਜੌਬ ਕੁਇਟ ਕੀਤੀ ਸੀ। ਸੋ ਇਹਦਾ ਮਤਲਬ ਇਹ ਨਹੀਂ ਵੀ ਉਹ ਕੰਮ ਤੇ ਨਹੀਂ ਲੱਗੇ, ਉਹਦੇ ਵਿੱਚ ਇਹ ਆ ਵੀ ਇਹਨਾਂ ਨੇ ਜੌਬ ਕੁਇਟ ਕਰਕੇ ਹੋਰ ਬੈਟਰ ਓਪਰਚੁਨਿਟੀਜ਼ ਦੇ ਵੱਲ ਨੂੰ ਗਏ ਆ। ਕਈ ਲੋਕ ਤਾਂ ਆਪਣੀ ਜੌਬ ਕੁਇਟ ਕਰਕੇ ਰਿਮੋਟ ਓਪਰਚੁਨਿਟੀ ਦੀ ਭਾਲ ਦੇ ਵਿੱਚ ਆ ਵੀ ਘਰੋਂ ਹੀ ਕੰਮ ਕਰਨ ਨੂੰ ਜਿਹੜਾ ਉਹ ਮਿਲੇ। ਜ਼ਿਪ ਰਿਕਰੂਟਰ ਇੱਕ ਕੰਪਨੀ ਆ, ਉਸ ਦੇ ਜਿਹੜੇ ਚੀਫ ਇਕਨੋਮਿਸਟ ਜੂਲੀਆ ਪੋਲਕ ਉਹਨਾਂ ਨੇ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਇੰਪਲੋਇਰਸ ਆ ਉਹ ਇਸ ਟਾਈਮ ਮੰਗ ਕਰ ਰਹੇ ਆ ਵੀ ਕਾਮੇ ਜਿਹੜੇ ਆ ਮੁਲਾਜ਼ਮ ਆ ਉਹ ਆਫਿਸਿਸ ਦੇ ਵਿੱਚ ਆ ਕੇ ਕੰਮ ਕਰਨ ਤੇ ਇਹਦੇ ਕਰਕੇ ਲੋਕ ਕੁਇਟ ਕਰਕੇ ਰਿਮੋਟ ਓਪਰਚੁਨਿਟੀਜ਼ ਲੱਭ ਰਹੇ ਆ। ਹਾਲ ਦੀ ਘੜੀ ਵੀ ਨੰਬਰ ਆਫ ਜੌਬਸ ਅਵੇਲੇਬਲ 11.5 ਮਿਲੀਅਨ ਸੌਰੀ 11.5 ਮਿਲੀਅਨ ਜਿਹੜੀਆਂ ਇਸ ਟਾਈਮ ਭਰਤੀਆਂ ਕਹਿ ਲਓ ਵੀ ਖਾਲੀ ਪਈਆਂ ਨੇ, ਵੀ ਜੌਬਸ ਖਾਲੀ ਪਈਆਂ ਨੇ ਤੇ ਦਸੰਬਰ
2000 ਤੋਂ ਇਹ ਡਾਟਾ ਜਿਹੜਾ ਆ ਉਹ ਇਕੱਠਾ ਕੀਤਾ ਜਾ ਰਿਹਾ ਤੇ ਕਹਿੰਦੇ ਉਸ ਦੇ ਹਿਸਾਬ ਦੇ ਨਾਲ ਇਸ ਟਾਈਮ ਸਭ ਤੋਂ ਵੱਧ ਆ। ਸੋ ਜੌਬ ਓਪਨਿੰਗਸ 7.1% ਦੇ ਉੱਤੇ ਪਹੁੰਚ ਚੁੱਕੀ ਆ 2 ਮਹੀਨਿਆਂ ਦੇ ਵਿੱਚ। ਇਹ ਵੀ ਆંકੜਾ ਥੋੜਾ ਜਿਹਾ ਉੱਤੇ ਨੂੰ ਗਿਆ ਆ। ਸੋ ਇਹਦਾ ਮਤਲਬ ਆ ਵੀ ਹਰ ਇੱਕ ਕੰਮ ਕਰਨ ਵਾਲੇ ਦੇ ਲਈ ਤਕਰੀਬਨ 2 ਜੌਬ ਓਪਨਿੰਗਸ ਅਵੇਲੇਬਲ ਹੈਗੀਆਂ ਆ, ਜਿੰਨੇ ਵੀ ਅਨਇੰਪਲੋਇਡ ਵਰਕਰਸ ਹੈਗੇ ਨੇ ਮਾਰਚ ਮਹੀਨੇ ਦੇ ਆંકੜਿਆਂ ਦੇ ਮੁਤਾਬਕ। ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮ ਪਾਵਲ, ਉਹਨਾਂ ਨੇ ਕਿਹਾ ਵੀ ਜਿਹੜੀ ਲੇਬਰ ਮਾਰਕੀਟ ਦੀ ਜਿਹੜੀ ਟਾਈਟਨੈਸ ਹੈਗੀ ਆ ਉਹ ਅਨਹੈਲਦੀ ਆ, ਜਿਹਦੇ ਕਰਕੇ ਕਹਿੰਦੇ ਵੀ ਹਾਈ ਇਨਫਲੇਸ਼ਨ ਨੂੰ ਵੱਧ ਰਿਹਾ ਆ। ਉਹਨਾਂ ਨੇ ਇਸ ਹਫਤੇ ਦੇ ਵਿੱਚ ਸੈਂਟਰਲ ਬੈਂਕ ਦੇ ਦੁਆਰਾ ਜਿਹੜੀ ਮੋਨੀਟਰੀ ਪਾਲਿਸੀ ਚੇਂਜਸ ਆ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਕੇਂਦਰੀ ਬੈਂਕ ਹੈਗਾ ਆ, ਸੈਂਟਰਲ ਬੈਂਕ ਆ, ਬਾਕੀ ਬੈਂਕਾਂ ਨੂੰ ਡਾਲਰ ਦਊਗਾ ਕਿੰਨੇ ਇੰਟਰਸਟ ਰੇਟ ਦੇ ਉੱਤੇ, ਉਸ ਦੇ ਵਿੱਚ ਵੀ ਕਹਿੰਦੇ ਆ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। ਸੋ 4.5 ਮਿਲੀਅਨ ਲੋਕਾਂ ਨੇ ਜੌਬਸ ਕੁਇਟ ਕੀਤੀਆਂ, 11.5 ਮਿਲੀਅਨ ਜੌਬਸ ਅਵੇਲੇਬਲ ਆ। ਬਹੁਤ ਸਾਰੇ ਲੋਕ ਜੌਬ ਕੁਇਟ ਕਰਕੇ ਰਿਮੋਟ ਜੌਬਸ ਦੀ ਭਾਲ ਜਿਹੜੀ ਆ ਉਹ ਕਰ ਰਹੇ ਆ ਤੇ ਉਧਰ ਨੂੰ ਹੁਣ ਵੱਧ ਰਹੇ ਹੈਗੇ ਆ। ਇਕਨੋਮਿਸਟ ਜਿਹੜੇ ਅੰਦਾਜ਼ਾ ਲਾ ਰਹੇ ਆ ਵੀ 4 ਲੱਖ ਜੌਬਸ ਨਵੀਆਂ ਜਿਹੜੀਆਂ ਆ ਉਹ ਐਡ ਹੋਣਗੀਆਂ। ਯੂਐਸ ਇੰਪਲੋਇਰਸ ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ 4 ਲੱਖ ਹੋਰ ਜੌਬਸ ਐਡ ਕੀਤੀਆਂ ਨੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਇਹ ਵੀ ਮਾੜੀ ਖਬਰ ਆ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਦੀ ਗਿਣਤੀ 30% ਇਨਕਰੀਜ਼ ਹੋਈ ਆ ਪਿਛਲੇ ਹਫਤੇ ਦੇ ਵਿੱਚ। ਇਹ ਇੱਕ ਬਹੁਤ ਵੱਡਾ ਨੰਬਰ ਆ। 5600 ਦੇ ਕਰੀਬ ਹਰ ਰੋਜ਼ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਲੋਕ ਪਾਏ ਜਾ ਰਹੇ ਆ। ਇਹ ਇੱਕ ਬਹੁਤ ਵੱਡਾ ਨੰਬਰ ਆ। 1 ਲੱਖ ਦੇ ਪਿੱਛੇ 100 ਕੇਸ ਬਣਦਾ ਆ। ਇੱਕ ਰੀਜ਼ਨ ਕਹਿੰਦੇ ਇਹਦਾ ਇਹ ਵੀ ਹੋ ਸਕਦਾ ਵੀ ਲੋਕ ਟੈਸਟਿੰਗ ਬਹੁਤ ਜ਼ਿਆਦਾ ਕਰ ਰਹੇ ਆ। ਪਹਿਲਾਂ ਟੈਸਟਿੰਗ ਇੰਨੀ ਜ਼ਿਆਦਾ ਨਹੀਂ ਹੁੰਦੀ ਸੀ। ਸੈਨ ਮਟੇਓ ਕਾਉਂਟੀ 'ਚ ਕੈਲੀਫੋਰਨੀਆ 'ਚ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ ਕੇਸ ਰੇਟ ਹੈਗੇ ਆ। 222 ਕੇਸ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਆਏ ਆ ਹਰ 1 ਲੱਖ ਰੈਜ਼ੀਡੈਂਟ ਦੇ ਪਿੱਛੇ। ਸੈਨ ਫਰਾਂਸਿਸਕੋ ਦੇ ਵਿੱਚ ਇਹ ਜਿਹੜੇ ਕੇਸ ਆ 220 ਆ, ਲਗਭਗ ਲੱਗ ਗਈ ਆ 1 ਲੱਖ ਦੇ ਪਿੱਛੇ। ਕਰੋਨਾ ਵਾਇਰਸ ਪੋਜ਼ਿਟਿਵ ਹਸਪੀਟਲਾਈਜੇਸ਼ਨ ਜਿਹੜੀ ਆ ਉਹ ਵੀ 7% ਪਿਛਲੇ ਹਫ਼ਤੇ ਇਨਕਰੀਜ਼ ਹੋਈ ਆ। ਈਵਨ ਦੋ ਬਹੁਤ ਲੋਐਸਟ ਲੈਵਲ ਆ ਜਦੋਂ ਪੈਂਡੈਮਿਕ ਐਨ ਹਾਈ ਲੈਵਲ ਦੇ ਉੱਤੇ ਸੀ, ਪਰ ਈਵਨ ਸਟਿਲ 7% ਜਦੋਂ ਸਾਰੇ ਸੋਚ ਰਹੇ ਆ ਵੀ ਹੁਣ ਪੂਰੀਆਂ ਰਿਸਟ੍ਰਿਕਸ਼ਨ ਚੱਕ ਦਿੱਤੀਆਂ ਗਈਆਂ ਆ, ਹੁਣ ਲੱਗਦਾ ਨਹੀਂ ਕਿਤੇ ਵੀ ਕਰੋਨਾ ਵਾਇਰਸ ਹੈਗਾ। 7% ਹਸਪੀਟਲਾਈਜੇਸ਼ਨ ਹੋਣਾ ਵੀ ਕਾਫੀ ਵੱਡਾ ਨੰਬਰ ਹੈਗਾ। ਇੱਕ ਟਾਈਮ ਦੇ ਉੱਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਕੇਸ ਹੁੰਦੇ ਸੀ, ਉੱਥੇ ਹੁਣ 127 ਕੇਸ 1 ਲੱਖ ਦੇ ਪਿੱਛੇ ਇਸ ਟਾਈਮ ਹੈਗੇ ਆ। ਉੱਥੇ ਦੀ ਜਿਹੜੀ ਪਬਲਿਕ ਹੈਲਥ ਡਾਇਰੈਕਟਰ ਬਾਰਬਰਾ ਫਰੇਰ ਆ, ਉਹਨਾਂ ਨੇ ਇਹ ਦੱਸਿਆ। ਜੀ। ਸੋ ਕੇਸਿਸ ਜ਼ਰੂਰ ਵੱਧ ਰਹੇ ਆ। ਚਲੋ ਹੋਪਫੁਲੀ ਹਸਪੀਟਲਾਈਜੇਸ਼ਨ ਯਾਨੀ ਕਿ ਹਸਪਤਾਲ 'ਚ ਦਾਖਲ ਹੋਣ ਦੀ ਸੰਖਿਆ ਆ ਉਹ ਨਾ ਵਧੇ, ਉਹ ਆંકੜੇ ਨਾ ਵਧਣ। ਉੱਥੇ ਜਿਹੜੀ ਜ਼ਿਆਦਾ ਘਬਰਾਹਟ ਜਿਹੜੀ ਉਹ ਹੁੰਦੀ ਆ। ਸੋ ਹਾਲ ਦੀ ਘੜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੋ ਰਹੇ ਲੋਕਾਂ ਦੀ ਸੰਖਿਆ ਉਸ ਰਫਤਾਰ ਦੇ ਨਾਲ ਨਹੀਂ ਵਧੀ ਜਿੰਨੇ ਰਫਤਾਰ ਦੇ ਨਾਲ ਕੇਸ ਜਿਹੜੇ ਉਹ ਵਧੇ ਸੀ। ਕੁਝ ਦਿਨ ਪਹਿਲਾਂ ਆਪਾਂ ਦੇਖਿਆ ਵੀ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਹ ਵੀ ਪੋਜ਼ੀਟਿਵ ਹੋਏ ਸੀ ਤੇ ਕੱਲ ਖਬਰ ਆ ਗਈ ਸੀਗੀ ਵੀ ਉਹਨਾਂ ਦਾ ਦੁਬਾਰੇ ਟੈਸਟ ਦੇ ਵਿੱਚ ਉਹ ਨੈਗੇਟਿਵ ਆ ਚੁੱਕੇ ਨੇ। ਅਗਲੀ ਜਿਹੜੀ ਖਬਰ ਆ ਉਸ ਦੇ ਵਿੱਚ ਗੱਲ ਕਰਦੇ ਜਾਈਏ। ਟਰੰਪ ਆਰਗੇਨਾਈਜੇਸ਼ਨ ਜਿਹੜੀ ਇਨਾਗੂਰਲ ਕਮੇਟੀ ਆ ਉਹ $7.5 ਲੱਖ ਜਿਹੜੇ ਡੀਸੀ ਹੈਗੇ ਨੇ, ਅਟਰਨੀ ਜਨਰਲ ਡੀਸੀ ਦੇ ਜਿਹੜੇ ਅਟਰਨੀ ਜਨਰਲ ਆ ਉਹਨਾਂ ਨੂੰ ਪੇ ਕਰਨ ਜਾ ਰਹੇ ਆ। ਇਹਨਾਂ ਦੇ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ ਜਿਹੜੇ ਨਾਨ ਪ੍ਰੋਫਿਟ ਫੰਡਸ ਆ ਉਹਨਾਂ ਨੂੰ ਗਲਤ ਢੰਗ ਦੇ ਨਾਲ ਵਰਤਿਆ ਸੀਗਾ, ਮਿਸਸਪੈਂਡ ਜਿਹੜਾ ਆ ਉਸ ਦੇ ਵਿੱਚ ਕੀਤਾ ਸੀਗਾ। ਸੋ ਸਾਬਕਾ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ 2017 ਦੀ ਇਸ ਕਮੇਟੀ ਤੇ ਉਹ ਜਿਹੜੀ ਕੰਪਨੀ ਆ ਉਹਨਾਂ ਨੇ ਡਿਸਟ੍ਰਿਕਟ ਆਫ ਕੋਲੰਬੀਆ ਨੂੰ $7.5 ਲੱਖ ਦਾ ਇੱਕ ਹਿਸਾਬ ਦੇ ਨਾਲ ਸੈਟਲਮੈਂਟ ਕੀਤੀ ਆ ਤਾਂ ਜੋ ਜਿਹੜੀਆਂ ਇਹ ਐਲੀਗੇਸ਼ਨਸ ਲੱਗੀਆਂ ਇਹਨਾਂ ਦੇ ਉੱਤੇ ਉਸ ਨੂੰ ਇੱਕ ਹਿਸਾਬ ਦੇ ਨਾਲ ਠੰਡੇ ਬਸਤੇ ਦੇ ਵਿੱਚ ਪਾਇਆ ਜਾਵੇ। ਤੇ ਕਹਿੰਦੇ ਵੀ ਟਰੰਪ ਹੋਟਲ ਦੇ ਦੁਆਰਾ ਜਿਹੜਾ ਇਲੀਗਲੀ ਮਿਸਯੂਜ਼ ਨਾਨ ਪ੍ਰੋਫਿਟ ਫੰਡ ਸੀਗੇ, ਕਹਿੰਦੇ ਵੀ ਇਹ ਦੋਸ਼ ਇਹ ਸੀਗੇ ਵੀ ਟਰੰਪ ਹੁਣਾਂ ਦੇ ਪਰਿਵਾਰ ਨੂੰ ਅਮੀਰ ਕਰਨ ਦੇ ਲਈ ਵਰਤੇ ਗਏ ਆ। ਸੋ ਇਹਨਾਂ ਨੇ ਇੱਕ ਹਿਸਾਬ ਦੇ ਨਾਲ $7.5 ਲੱਖ ਜੁਰਮਾਨਾ ਕਹਿ ਲਓ ਜਾਂ ਸੈਟਲਮੈਂਟ ਦੇ ਕੇ
ਇਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਵੀ ਕੁਛ ਨਾ ਕੁਛ ਗੜਬੜੀ ਜਿਹੜੀ ਉੱਥੇ ਹੋਈ ਹੋ ਸਕਦੀ ਆ। ਉਧਰ ਜਾਰਜੀਆ ਦੇ ਵਿੱਚ ਟਰੰਪ ਹੁਣਾਂ ਦੇ ਖਿਲਾਫ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਪੈਂਡਿੰਗ ਪਈ ਆ। ਉੱਥੇ ਕਹਿੰਦੇ ਵੀ ਇੱਕ ਗ੍ਰੈਂਡ ਜੂਰੀ ਵੀ ਬਿਠਾਉਣ ਦੀ ਕੋਸ਼ਿਸ਼ ਜਿਹੜੀ ਹੈ ਇਸ ਟਾਈਮ ਚੱਲ ਰਹੀ ਆ 2020 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ 'ਚ ਜਿਹੜਾ ਝੂਠ ਟਰੰਪ ਤੇ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਲਗਾਤਾਰ ਬੋਲਿਆ ਗਿਆ ਸੀਗਾ। ਸੋ ਉਧਰ ਨਿਊਯਾਰਕ ਦੇ ਵਿੱਚ ਨਾਲ ਦੇ ਨਾਲ ਇੱਕ ਹੋਰ ਸਿਵਲ ਪ੍ਰੋਬ ਜਿਹੜਾ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਆ ਉਹ ਚੱਲ ਰਿਹਾ ਆ, ਜਿਨ੍ਹਾਂ ਨੂੰ ਜਿੱਥੇ ਨਿਊਯਾਰਕ ਦੀ ਅਟਾਰਨੀ ਜਨਰਲ ਆ ਉਹਨਾਂ ਨੇ ਦਸਤਾਵੇਜ਼ਾਂ ਦੀ ਮੰਗ ਕੀਤੀ। ਅਦਾਲਤ ਨੇ ਕਿਹਾ ਦਿਓ, ਪਰ ਹਾਲ ਦੀ ਘੜੀ ਵੀ ਟਰੰਪ ਹੁਣੀ ਉਹ ਦਸਤਾਵੇਜ਼ ਉਹਨਾਂ ਨੂੰ ਨਹੀਂ ਦੇ ਰਹੇ ਹੈਗੇ, ਜਿਸ ਦੇ ਜੁਰਮਾਨੇ ਵਜੋਂ ਐਵਰੀਡੇ ਉਹਨਾਂ ਨੂੰ $10,000 ਜੁਰਮਾਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ, ਪਰ ਹੁਣ $7.5 ਲੱਖ ਦੇ ਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਸਾਊਥ ਏਸ਼ੀਆ ਦੇ ਵਿੱਚ ਕਹਿੰਦੇ 120 ਡਿਗਰੀ ਤੋਂ ਉੱਪਰ ਵੀ ਟੈਂਪਰੇਚਰ ਹੋ ਗਿਆ ਆ। ਇਹ 122 ਸਾਲਾਂ ਬਾਅਦ ਇਦਾਂ ਦੀ ਜਿਹੜੀ ਆ ਇਹ ਸਿਚੁਏਸ਼ਨ ਬਣੀ ਆ। ਤੇ ਆਪਾਂ ਇੱਕ ਲੈਂਦੇ ਹਾਂ ਬ੍ਰੇਕ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ ਨਾ। ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ estate ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ estate ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ।
ਉਹਨਾਂ ਦਾ ਨੰਬਰ ਹੈ 559 825 55 55 NMLS ID 698952 DRE number 02067197. All loans are subject to credit and underwriting approval. Zender Mortgage, oh Zender Mortgage. ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 408272 5200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ। ਇੱਕ ਵਾਰੀ ਫੇਰ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਜਿਸ ਤਰ੍ਹਾਂ ਆਪਾਂ ਡਿਸਕਸ ਕੀਤਾ ਸੀ, ਕਹਿੰਦੇ ਭਈ ਸਾਊਥ ਏਸ਼ੀਆ ਦੇ ਵਿੱਚ ਇੱਕ ਹੁਣ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ ਹੈ। ਕਲਾਈਮੇਟ ਸਾਇੰਟਿਸਟ ਇਹ ਕਹਿੰਦੇ ਆ ਵੀ ਹੀਟ ਵੇਵ 120 ਡਿਗਰੀ ਫਾਰਨਹਾਈਟ ਤੱਕ ਪਹੁੰਚ ਸਕਦੀ ਹੈਗੀ ਆ। ਪਿਛਲੇ ਦਿਨਾਂ ਦੇ ਉੱਤੋਂ ਇੰਡੀਆ ਤੇ ਪਾਕਿਸਤਾਨ ਬਹੁਤ ਜ਼ਿਆਦਾ ਜਿਹੜੀ ਹੀਟ ਆ ਚੱਲ ਰਹੀ ਆ। ਦਰਜਨਾਂ ਦੇ ਹਿਸਾਬ ਲੋਕਾਂ ਦੀਆਂ ਮੌਤਾਂ ਜਿਹੜੀਆਂ ਹੋ ਚੁੱਕੀਆਂ ਹੈਗੀਆਂ। ਅੱਜ NPR ਨੇ ਵੀ ਤੇ CNN ਨੇ ਵੀ ਸਪੈਸ਼ਲ ਰਿਪੋਰਟ ਇਹਦੇ ਉੱਤੇ ਰਨ ਕੀਤੀ ਹੈਗੀ ਆ। ਕਹਿੰਦੇ ਭਈ ਹਾਈਐਸਟ ਰਿਕਾਰਡ ਹੋਇਆ ਹੀਟ 122 ਸਾਲਾਂ ਬਾਅਦ ਹੁਣ ਜਿਹੜਾ ਕੱਲ ਉੱਤੇ ਹੋਇਆ ਸੀ 100 ਡਿਗਰੀ ਦੇ ਕਰੀਬ। ਨਿਊ ਦਿੱਲੀ ਦੇ ਵਿੱਚ ਵੀ 104 ਡਿਗਰੀ ਫਾਰਨਹਾਈਟ ਦੇ ਕਰੀਬ ਟੈਂਪਰੇਚਰ ਰਿਕਾਰਡ ਹੋਇਆ ਹੈਗਾ ਆ। ਬਹੁਤ ਸਾਰੇ ਸਕੂਲ ਬੰਦ ਵੀ ਕੀਤੇ ਗਏ ਹੈਗੇ ਆ। ਪਰ ਪ੍ਰੋਬਲਮ ਇਹ ਆ, ਬੰਬੇ ਵਗੈਰਾ ਵਿੱਚ ਵੀ ਕਹਿੰਦੇ ਵੀ ਇੰਨਾ ਜ਼ਿਆਦਾ ਟੈਂਪਰੇਚਰ ਆ, ਸਿਰਫ ਕੁਛ ਫ੍ਰੈਕਸ਼ਨ ਮੇਬੀ ਲੈਸ ਦੈਨ 1% ਲੋਕ ਜਿਹੜੇ ਅਮੀਰ ਆ, ਜਿਨ੍ਹਾਂ ਦੇ ਘਰ ਵਿੱਚ AC ਆ ਜਾਂ ਜਨਰੇਟਰ ਲੱਗੇ ਹੋ ਆ। ਬਾਕੀ ਆਮ ਜਨਤਾ ਤਾਂ ਵਿਚਾਰੀ ਇੱਦਾਂ ਹੀ ਰਹਿੰਦੀ ਹੈਗੀ ਆ। ਸੋ ਉਹਦੇ ਨਾਲ ਮੌਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ ਆ। ਡਾਕਟਰ ਚਾਂਦਨੀ ਸਿੰਘ ਇੱਕ IPCC ਲੀਡ ਆਥਰ ਹੈਗੇ ਆ, ਸੀਨੀਅਰ ਰਿਸਰਚਰ ਇੰਡੀਅਨ ਇੰਸਟੀਚਿਊਟ ਆਫ ਹਿਊਮਨ ਸੈਟਲਮੈਂਟਸ ਦੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੀਟ ਵੇਵ ਆ ਅਨਪ੍ਰੈਸੀਡੈਂਟ ਆ, ਬਹੁਤ ਜ਼ਿਆਦਾ ਹੈਗੀ ਆ। ਇਹਦੇ ਨਾਲ ਜਿਹੜੀਆਂ ਫਸਲਾਂ ਆ ਉਹਨਾਂ ਦੇ ਵਿੱਚ ਵੀ ਝਾੜ ਬਹੁਤ ਘੱਟ ਹੋਈ ਆ। ਪੰਜਾਬ ਦੇ ਵਿੱਚ ਇੱਕ ਗੁਰਵਿੰਦਰ ਸਿੰਘ ਹੈਗੇ ਡਾਇਰੈਕਟਰ ਆਫ ਐਗਰੀਕਲਚਰ, ਉਹਨਾਂ ਨੇ ਕਿਹਾ ਵੀ 7 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਵਧਿਆ ਆ ਤੇ ਜਿਹੜੀ ਕਣਕ ਦੀ ਝਾੜ ਆ ਉਹ ਬਹੁਤ ਘੱਟ ਹੋਈ ਹੈਗੀ ਆ। ਇਸੇ ਤਰ੍ਹਾਂ ਪ੍ਰੋਬਲਮ ਕੀ ਆ ਵੀ ਇੰਡੀਆ ਤੇ ਪਾਕਿਸਤਾਨ 'ਚ ਬਹੁਤ ਸਾਰੇ ਲੋਕ ਬਾਹਰ ਕੰਮ ਕਰਦੇ ਜਾਂ ਖੇਤਾਂ 'ਚ ਕੰਮ ਕਰਦੇ ਆ, ਕੰਸਟਰਕਸ਼ਨ 'ਚ ਕਰਦੇ ਆ, ਮੈਨੂਅਲ ਲੇਬਰ ਕਰਦੇ ਆ। ਆਫਿਸਿਸ ਜਾਂ ਹੋਰ ਜੌਬ ਤਾਂ ਬਹੁਤ ਘੱਟ ਹੈਗੀਆਂ ਆ। ਸੋ ਇਹ ਜਿਹੜੇ ਲੋਕ ਬਾਹਰ ਕੰਮ ਕਰਦੇ ਆ ਉਹਨਾਂ ਦੇ ਉੱਤੇ ਜਿਹੜਾ ਆ ਹੀਟ ਦਾ ਬਹੁਤ ਜ਼ਿਆਦਾ ਜਿਹੜਾ ਅਸਰ ਪੈਣ ਜਾ ਰਿਹਾ ਆ। ਜੀ ਸਥਿਤੀ ਇੰਨੀ ਬੈਡ ਆ। ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਆ ਸਿੱਬੀ, ਉੱਥੇ 47 ਡਿਗਰੀ ਟੈਂਪਰੇਚਰ ਜਿਹੜਾ ਸੈਲਸੀਅਸ ਦੇ ਵਿੱਚ ਜਿਹੜਾ ਹੁੰਦਾ ਆ ਉਹ ਹੋਇਆ ਆ। ਕਹਿੰਦੇ ਵੀ ਕੁਛ ਦਿਨ ਠੰਡਕ ਆਊਗੀ ਪਰ ਟੈਂਪਰੇਚਰ ਦੁਬਾਰਾ ਉਸ ਤੋਂ ਬਾਅਦ 'ਚ ਵਾਪਸ ਵਧਣਾ ਆ ਤੇ 50 ਡਿਗਰੀ ਸੈਲਸੀਅਸ ਨੂੰ ਅਗਲੇ 10 ਦਿਨਾਂ ਦੇ ਲਈ ਉਹਨੇ ਪਾਰ ਕਰ ਜਾਣਾ ਆ। ਸੋ ਓਵਰਆਲ ਦੁਨੀਆ ਭਰ ਦੇ ਵਿੱਚ ਤਾਪਮਾਨਾਂ ਦਾ ਜਿਹੜਾ ਇਹ ਵਾਧਾ ਆ ਨਾਰਮਲ ਦੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਉਹ ਹੁੰਦਾ ਜਾ ਰਿਹਾ ਆ।
ਸੋ ਇਹ ਸਥਿਤੀ ਕੋਈ ਬਹੁਤੀ ਜਿਹੜੀ ਹਰਜੋਤ ਸਿੰਘ ਜੀ ਚੰਗੀ ਓਵਰਆਲ ਭਵਿੱਖ ਦੇ ਲਈ ਨਹੀਂ ਨਜ਼ਰ ਆ ਰਹੀ ਹੈਗੀ। ਸੋ ਟੈਂਪਰੇਚਰ ਅਨੋਮਲੀਜ਼ ਇਸ ਨੂੰ ਆਖਿਆ ਜਾਂਦਾ ਆ, ਜਾਂ ਐਕਸਟ੍ਰੀਮ ਟੈਂਪਰੇਚਰਸ ਇਹ ਇਸ ਟਾਈਮ ਦੁਨੀਆ ਭਰ ਦੇ ਵਿੱਚ ਉੱਤੇ ਚੱਲ ਰਹੇ। ਜਿੱਥੇ ਗਰਮੀ ਪੈਂਦੀ, ਹੁਣ ਦੇਖੋ ਗਰਮੀ ਪੈਂਦੀ ਆ, ਨੋ ਡਾਊਟ ਆਪਾਂ ਨੂੰ ਪਤਾ ਆ ਵੀ ਪੰਜਾਬ ਦੇ ਵਿੱਚ ਵੀ ਗਰਮੀ ਬਹੁਤ ਪੈਂਦੀ ਆ, ਪਰ ਇੰਨੀ ਜ਼ਿਆਦਾ ਇੰਨੀ ਜਲਦੀ ਇਹ ਘੱਟ ਜਿਹੜੀ ਚੀਜ਼ ਆ ਉਹ ਦੇਖੀ ਗਈ ਸੀ। ਸੋ ਸੇਮ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਨੂੰ ਬਾਰ-ਬਾਰ ਦੇਖਣ ਨੂੰ ਮਿਲ ਰਹੀ ਆ। ਇਹੀ ਤਰੀਕੇ ਦੇ ਨਾਲ ਜਿਹੜਾ ਤਾਪਮਾਨਾਂ ਦੇ ਵਿੱਚ ਅਦਲਾ ਬਦਲੀ ਆ, ਮੌਸਮਾਂ ਦੇ ਚੱਕਰਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਇਸ ਟਾਈਮ ਆ ਰਹੀਆਂ ਆ, ਇਕੱਲੀ ਉਧਰਲੇ ਪਾਸੇ ਨਹੀਂ, ਆਪਣੇ ਇੱਥੇ ਵੀ ਆਪਾਂ ਨੂੰ ਇਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ 2 ਹੀਟ ਵੇਵਾਂ ਆਲਰੇਡੀ ਹੀਟ ਵੇਵਸ ਕੈਲੀਫੋਰਨੀਆ ਦੇ ਵਿੱਚ ਆਪਾਂ ਝੱਲ ਚੁੱਕੇ ਹਾਂ, ਦੇਖ ਰਹੇ ਹਾਂ, ਤੇ ਆ ਰਹੇ ਜਿਹੜੇ 2-4 ਦਿਨ ਆ ਫਿਰ ਇੱਥੇ ਤਾਪਮਾਨ ਹਰਜੋਤ ਸਿੰਘ ਜੀ 95 ਡਿਗਰੀ ਤੱਕ ਜਾਵੇਗਾ ਫਾਰਨਹਾਈਟਸ ਦੇ ਵਿੱਚ। ਸੋ ਅਚਾਨਕ ਗਰਮੀ ਵੱਧ ਜਾਣੀ, ਫਿਰ ਠੰਡੀਆਂ ਹਵਾਵਾਂ ਆਉਣੀਆਂ, ਚਲੋ ਸਿਹਤ ਦੇ ਉੱਤੇ ਤਾਂ ਅਸਰ ਪਾਉਂਦਾ ਹੀ ਪਾਉਂਦਾ ਆ। ਇਸ ਦੇ ਨਾਲ ਖਾਸ ਕਰਕੇ ਫਸਲਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਆ। ਪਿਛਲੇ ਮਹੀਨੇ ਆਈ ਥਿੰਕ ਫਰਵਰੀ ਦੇ ਵਿੱਚ ਅਚਾਨਕ ਪਏ ਕੋਰੇ ਦੇ ਨਾਲ ਇਸ ਵਾਰ ਬਦਾਮਾਂ ਦੇ ਤੇ ਹੋਰ ਪੀਚ ਦੇ ਬਹੁਤ ਸਾਰੇ ਬਾਗਾਂ ਦੇ ਉੱਤੇ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਭੈੜਾ ਅਸਰ ਪਿਆ ਆ। ਬਹੁਤ ਜ਼ਿਆਦਾ ਫਸਲ ਜਿਹੜੀ ਆ ਉਹ ਨੁਕਸਾਨੀ ਗਈ ਹੈਗੀ ਆ। ਸੋ ਇਹ ਸਥਿਤੀ ਅਜਿਹੇ ਜਿਹੜੇ ਟੈਂਪਰੇਚਰਸ ਦੇ ਵਿੱਚ ਫੇਰ ਬਦਲੀ ਤਬਦੀਲੀਆਂ ਉਹ ਜ਼ਿਆਦਾ ਸਥਿਤੀ ਨੂੰ ਮਾੜੇ ਪਾਸੇ ਵੱਲ ਨੂੰ ਧੱਕ ਰਹੀਆਂ ਨੇ। ਨਤਾਰਾ ਇਹਦਾ ਹਾਲ ਦੀ ਘੜੀ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅੱਧੇ ਤੋਂ ਵੱਧ ਲੋਕ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ ਆ ਵੀ ਕਲਾਈਮੇਟ ਦੇ ਵਿੱਚ ਜਿਹੜੇ ਚੇਂਜਸ ਆ ਉਹ ਆ ਰਹੇ ਆ। ਜੀ, ਇੰਡੀਆ ਦੇ ਵਿੱਚ ਬਹੁਤ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਆ। ਕਹਿੰਦੇ ਭਈ ਬਹੁਤ ਸਾਰੇ ਜਿਹੜੇ ਪਾਵਰ ਪਲਾਂਟ ਆ ਉਹ ਕੋਲ ਦੇ ਉੱਤੇ ਡਿਪੈਂਡ ਕਰਦੇ ਆ ਇੰਡੀਆ ਦੇ ਵਿੱਚ। ਦਿੱਲੀ ਦੇ ਵਿੱਚ 5 ਪਾਵਰ ਪਲਾਂਟ ਆ, ਉਹਨਾਂ ਦੀ ਜਿਹੜੀ ਉਹ ਹੁਣ 25% ਤੋਂ ਵੀ ਘੱਟ ਲੈਵਲ ਤੇ ਚਲੇ ਗਏ। ਉਹਨਾਂ ਦੇ ਕੋਲ ਜਿਹੜੀ ਪਾਵਰ ਹੈਗੀ ਆ, ਦਿੱਲੀ ਦੇ ਜਿਹੜੇ ਪਾਵਰ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ। ਇੰਡੀਆ ਨੇ 650 ਦੇ ਕਰੀਬ ਪੈਸੇਂਜਰ ਟ੍ਰੇਨਸ ਕੈਂਸਲ ਕਰ ਦਿੱਤੀਆਂ ਆ ਮਈ ਮਹੀਨੇ ਦੇ ਵਿੱਚ, ਉਹ ਜਿਨ੍ਹਾਂ ਦੇ ਰਾਹੀਂ ਉਹ ਹੁਣ ਕੋਲੇ ਨੂੰ ਜਿਹੜਾ ਆ ਉਹ ਵੱਖ-ਵੱਖ ਜਿਹੜੇ ਸਟੇਟਸ ਦੇ ਵਿੱਚ ਪਾਵਰ ਪਲਾਂਟ ਆ ਉਹਨਾਂ ਨੂੰ ਭੇਜਣਗੇ। ਸੋ ਇੰਨਾ ਜ਼ਿਆਦਾ ਜਿਹੜਾ ਉੱਥੇ ਪ੍ਰੋਬਲਮ ਪਈ ਹੋਈ ਹੈਗੀ ਆ। ਵੈਸਟ ਬੰਗਾਲ ਦੇ ਵਿੱਚ ਉੱਥੇ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਇਹ ਕਹਿ ਰਹੀ ਆ ਭਈ ਜਿਹੜੇ ਬੱਚੇ ਸਕੂਲਾਂ ਨੂੰ ਜਾਂਦੇ ਆ ਉਹਨਾਂ ਦੇ ਨੋਜ਼ ਬਲੀਡਿੰਗ ਹੁੰਦੀ ਆ, ਇੰਨੀ ਜ਼ਿਆਦਾ ਗਰਮੀ ਉੱਥੇ ਚੱਲ ਰਹੀ ਆ। ਸੋ ਇਸ ਕਰਕੇ ਉੱਥੇ ਵੀ ਸਕੂਲ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਹਜੇ ਤੱਕ ਕੋਈ ਏਦਾਂ ਦੀ ਕਲਾਈਮੇਟ ਚੇਂਜ ਦੇ ਲਈ ਜਾਂ ਕੋਈ ਹੋਰ ਪਲਾਨ ਇੰਡੀਆ ਦੇ ਕੋਲ ਏਡੀ ਸਟਰੋਂਗ ਹੈ ਨਹੀਂ। ਜਿਹੜੇ ਈਵਨ ਦਰਿਆ ਵੀ ਆ ਉੱਥੇ, ਅੱਜ ਪਿਕਚਰਸ ਉਹਨਾਂ ਨੇ ਦਿਖਾਣੀਆਂ ਕਿੱਦਾਂ ਜਮਨਾ ਦਾ ਜਿਹੜਾ ਜਮਨਾ ਰਿਵਰ ਆ ਉਹ ਨਿਊ ਦਿੱਲੀ 'ਚ ਕਿੱਦਾਂ ਪੂਰੀ ਤਰ੍ਹਾਂ ਸੋਕਾ ਪਿਆ ਆ। ਲੋਕ ਵਿਚਾਰੇ ਬਾਹਰ ਨਿਕਲੇ ਪਏ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਉਹਨਾਂ ਨੂੰ ਠੰਡ ਮਿਲੇ। ਪਰ ਮੌਸਮ ਜਿਹੜਾ ਆ ਬਹੁਤ ਜਿਹੜੀ ਆ ਗਰਮੀ ਉੱਥੇ ਇਸ ਟਾਈਮ ਇੰਡੀਆ ਦੇ ਵਿੱਚ ਚੱਲ ਰਹੀ ਆ। ਉੱਥੇ ਤਾਂ ਛੱਡੋ ਹਰਜੋਤ ਸਿੰਘ ਜੀ, ਇੱਥੇ ਵਾਲਿਆਂ ਦੇ ਕੋਲ ਵੀ ਕੋਈ ਬਹੁਤਾ ਹੈ ਨਹੀਂ। ਇੱਥੇ ਵਾਲੇ ਰਿਪਬਲਿਕਨਸ ਤਾਂ ਖਾਸ ਕਰਕੇ ਇਸ ਚੀਜ਼ ਤੋਂ ਮੰਨਣ ਤੋਂ ਇਨਕਾਰੀ ਆ ਵੀ ਕਲਾਈਮੇਟ ਚੇਂਜ ਜਿਹੜਾ ਉਹ ਨਹੀਂ ਹੈਗਾ। ਇੱਕ ਵਾਰੀ ਜਿਹੜੇ ਇੱਕ ਰਿਪਬਲਿਕਨ ਲਾਅ ਮੇਕਰ ਆ ਉਹ ਹੱਥ 'ਚ ਬਰਫ਼ ਦਾ ਗੋਲਾ ਫੜ ਕੇ ਚੱਲ ਗਏ ਵੀ ਦੇਖੋ ਜੀ ਕੋਈ ਗਲੋਬਲ ਵਾਰਮਿੰਗ ਨਹੀਂ ਹੈਗੀ, ਉਹ ਸੈਨੇਟ 'ਚ ਲੈ ਗਏ ਸੀ। ਉਹ ਗਲੋਬਲ ਵਾਰਮਿੰਗ ਦਾ ਮਤਲਬ ਇਹ ਨਹੀਂ ਆ ਵੀ ਬਰਫ਼ ਪੈਣੀ ਬੰਦ ਹੋ ਜਾਣੀ ਆ, ਇਹਦਾ ਮਤਲਬ ਇਹ ਆ ਵੀ ਉਹਨਾਂ ਥਾਵਾਂ ਦੇ ਉੱਤੇ ਬਰਫ਼ ਪਊਗੀ ਜਿੱਥੇ ਘੱਟ ਪੈਂਦੀ ਸੀ, ਜਾਂ ਠੰਡ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਗਰਮੀ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ। ਸੋ ਉਹ ਤਬਦੀਲੀਆਂ, ਕਿਉਂਕਿ ਇਹਦੇ ਨਾਲ ਲਾਸ ਆਫ ਕ੍ਰੌਪਸ, ਖੇਤੀਬਾੜੀ ਦਾ ਬਹੁਤ ਜਿਹੜਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੁੰਦਾ ਆ। ਆਪਾਂ ਦੇਖ ਹੀ ਰਹੇ ਹਾਂ ਇਸ ਵਾਰ ਪੰਜਾਬ ਦੇ ਵਿੱਚ ਜੇ ਉੱਧਰ ਦੀ ਗੱਲ ਕਰੀਏ, ਜਿਹਨੂੰ ਇੰਡੀਆ ਦੀ ਬ੍ਰੈਡ ਬਾਸਕਟ ਆਖਿਆ ਜਾਂਦਾ ਆ, ਵੀ ਇਸ ਵਾਰ ਝਾੜ ਉੱਥੇ ਕੋਈ ਬਹੁਤਾ ਚੰਗਾ ਜਿਹੜਾ ਆ ਉਹ ਨਹੀਂ ਰਿਹਾ ਆ। 5 ਕੁਇੰਟਲ ਝਾੜ ਕਹਿੰਦੇ ਘੱਟ ਐਵਰੇਜ ਆ ਰਹੀ ਆ 1 ਹੈਕਟਰ ਦੇ ਵਿੱਚੋਂ ਅਪ੍ਰੈਲ ਦੀ ਜਿਹੜੀ ਇਹ ਯੀਲਡ ਆ। ਸੋ ਜਿਹੜੇ ਇੱਕ IPCC ਉੱਥੇ ਇੱਕ ਸੰਸਥਾ ਹੈਗੀ ਆ, ਉਹਦੇ ਜਿਹੜੇ ਡਾਕਟਰ ਚਾਂਦਨੀ ਸਿੰਘ ਕਹਿ ਰਹੇ ਆ ਵੀ ਇਹ ਜਿਹੜਾ ਹੀਟ ਵੇਵ ਇਸ ਟਾਈਮ ਆਈ ਆ ਉਹ ਅਨਪ੍ਰੈਸੀਡੈਂਟਡ ਆ। ਇੰਨੀ ਜ਼ਿਆਦਾ ਅਚਾਨਕ ਮੰਗ ਬਿਜਲੀ ਦੀ ਜਿਹੜੀ ਆ ਉਹ ਵੱਧ ਚੁੱਕੀ ਆ, ਉਸ ਨੂੰ ਪੂਰੀਆਂ ਕਰਨਾ ਸਰਕਾਰਾਂ ਦੇ ਲਈ ਔਖਾ ਹੋ ਚੁੱਕਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕੋਲੇ ਦੀ ਕਿੱਲਤ ਉਹ ਸਾਰੀਆਂ ਹੀ ਸਰਕਾਰਾਂ ਨੂੰ ਸਤਾ ਰਹੀ ਆ।
ਸੋ ਸਥਿਤੀ ਜਿਹੜੀ ਹੈ ਕਾਫੀ ਬਦਹਾਲੀ ਵੱਲ ਨੂੰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਉੱਧਰ ਵੱਧ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੱਕ USA ਦੇ ਵਿੱਚ ਕਹਿੰਦੇ ਵੀ 200 ਦੇ ਕਰੀਬ ਸੇਲਰਸ ਆ, ਉਹਨਾਂ ਨੂੰ USS ਜਾਰਜ ਵਾਸ਼ਿੰਗਟਨ 에ਅਰਕ੍ਰਾਫਟ ਕੈਰੀਅਰ ਆ ਉੱਥੋਂ ਮੂਵ ਕੀਤਾ ਗਿਆ ਆ। ਕਾਰਨ ਕੀ ਆ, ਜਿਹੜੇ ਫੌਜੀ ਹੈਗੇ ਆ ਇਹਨਾਂ ਦੇ ਵਿੱਚ ਸੁਸਾਈਡ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਹੈ। ਇੱਕ ਹਫ਼ਤੇ ਦੇ ਵਿੱਚ ਅਪ੍ਰੈਲ ਮਹੀਨੇ 'ਚ ਕਹਿੰਦੇ 3 ਜਿਹੜੇ ਸੇਲਰਸ ਆ, ਫੌਜੀ ਆ, ਉਹਨਾਂ ਨੇ ਸੁਸਾਈਡ ਕੀਤਾ ਹੈਗਾ। ਪਿਛਲੇ 12 ਮਹੀਨਿਆਂ ਦੇ ਵਿੱਚ 7 ਤੋਂ ਵੱਧ ਮੈਂਬਰ ਜਿਹੜੇ ਆ, ਕ੍ਰਿਊ ਆ ਜਿਹੜੇ, ਉਹ ਸੁਸਾਈਡ ਕਰ ਚੁੱਕੇ ਹੈਗੇ ਆ। ਸੋ ਇਸ ਕਰਕੇ ਜਿਹੜੀ ਨੇਵੀ ਆ ਉਹਨਾਂ ਨੇ ਇਹ ਸੇਲਰਸ ਨੂੰ ਉਸ 에ਅਰਕ੍ਰਾਫਟ ਕੈਰੀਅਰ ਤੋਂ ਹੋਰ ਲੋਕੇਸ਼ਨਸ ਦੇ ਵਿੱਚ ਮੂਵ ਕਰ ਦਿੱਤਾ ਹੈਗਾ ਆ। ਕਹਿੰਦੇ ਇਹ ਜਿਹੜੀ ਮੂਵ ਪਲਾਨ ਆ, ਇਹ ਸੇਲਰਸ ਦੀ ਇਹ ਚੱਲਦੀ ਰਹੇਗੀ ਤੇ ਇਸ ਟਾਈਮ ਤੇ ਕਹਿੰਦੇ 5000 ਦੇ ਕਰੀਬ ਸੇਲਰਸ ਹੈਗੇ ਆ ਤੇ 2000 ਤੋਂ ਲੈ ਕੇ 3000 ਤੱਕ ਜਿਹੜੇ ਇਹ ਸੇਲਰਸ ਆ ਉਹ ਹੋਰ ਮੁਲਕਾਂ ਦੇ ਵਿੱਚ ਜਿੱਥੇ ਸ਼ਿਪ ਹੈਗੇ ਆ ਉੱਥੇ ਰਹਿੰਦੇ ਹੈਗੇ ਆ। ਸੋ ਇਹ ਇੱਕ ਨੇਵੀ ਦੇ ਲਈ ਬਹੁਤ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਕੱਲ ਆਪਾਂ ਦੱਸਿਆ ਸੀਗਾ ਵੀ ਐਲਾਬਾਮਾ ਜੇਲ੍ਹ ਦਾ ਇੱਕ ਕੈਦੀ ਆ, ਉਹ ਫਰਾਰ ਹੋ ਗਿਆ ਸੀਗਾ। ਕਹਿੰਦੇ ਵੀ ਫੀਮੇਲ ਗਾਰਡ ਨੇ ਉਸ ਦੀ ਮਦਦ ਕੀਤੀ ਸੀਗੀ ਭੱਜਣ ਦੇ ਵਿੱਚ। 6 ਫੁੱਟ 9 ਹਾਈਟ ਦਾ ਇਸ ਨੂੰ ਜਾਇੰਟ ਤੇ ਮੌਨਸਟਰ ਕਹਿ ਕੇ ਦੱਸਿਆ ਜਾ ਰਿਹਾ ਆ। ਕਹਿੰਦੇ ਵੀ ਉਹ ਮੰਨਿਆ ਸੀਗਾ ਵੀ ਉਸਨੇ ਇੱਕ ਔਰਤ ਦਾ ਕਤਲ ਕੀਤਾ ਸੀਗਾ, 56 ਸਾਲਾਂ ਦਾ। ਆਈ ਥਿੰਕ ਲਾਸਟ ਨੇਮ ਸ਼ਾਇਦ ਇਸਦਾ ਵਾਈਟ ਸੀਗਾ। ਕੇਸੀ ਜਿਹੜਾ ਆ ਉਸ ਨੇ ਕੇਸੀ ਵਾਈਟ ਜਿਹੜੀ ਗਾਰਡ ਸੀਗੀ, ਫੀਮੇਲ ਗਾਰਡ ਸੀ, ਉਸਨੇ ਇਸ ਨੂੰ ਭਜਾਉਣ ਦੇ ਵਿੱਚ ਕਿਤੇ ਨਾ ਕਿਤੇ ਮਦਦ ਕੀਤੀ। ਸੌਰੀ, ਵਿੱਕੀ ਵਾਈਟ। ਕੇਸੀ ਵਾਈਟ ਦੇ ਘਰੇ ਤਾਂ ਇਸ ਨੇ ਵੜ ਕੇ ਏਥਨਸ ਦੇ ਵਿੱਚ 2015 ਦੇ ਵਿੱਚ ਕਹਿੰਦੇ ਵੀ ਕਤਲ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਮੈਨ ਹੰਟ ਇਸ ਟਾਈਮ ਚੱਲ ਰਹੀ ਹੈਗੀ ਆ। ਕਹਿੰਦੇ ਵੀ ਇਹਨੇ ਇਹ ਵੀ ਗੱਲਾਂ ਹੁਣ ਸਾਹਮਣੇ ਆ ਰਹੀਆਂ ਆ ਵੀ ਇਹ ਕਹਿੰਦਾ ਸੀਗਾ ਵੀ ਮੈਂ ਸਹੁੰ ਖਾਨਾ ਵੀ ਆਪਣੀ ਜਿਹੜੀ ਐਕਸ ਗਰਲਫ੍ਰੈਂਡ ਆ ਉਸ ਨੂੰ ਮਰਡਰ ਕਰੂੰਗਾ ਜੇ ਕਿਤੇ ਮੈਂ ਬਾਹਰ ਨਿਕਲ ਆਇਆ। ਸੋ ਹੁਣ ਕਹਿੰਦੇ ਹਰਜੋਤ ਸਿੰਘ ਜੀ ਵੀ ਉਸ ਦੀ ਗਰਲਫ੍ਰੈਂਡ ਜਿਹੜੀ ਪੁਰਾਣੀ ਸਾਬਕਾ ਗਰਲਫ੍ਰੈਂਡ ਆ, ਉਸ ਨੂੰ ਵੀ ਟੈਨਸ਼ਨ ਜਿਹੜੀ ਉਹ ਪੈ ਚੁੱਕੀ ਆ ਵੀ ਭਾਈ ਇੱਧਰਲੇ ਪਾਸੇ ਨੂੰ ਨਾ ਜਿਹੜਾ ਉਹ ਆ ਜਾਵੇ। ਹੁਣ ਇੱਕ ਗਾਰਡ ਨੇ ਇਸ ਨੂੰ ਭਜਾਉਣ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਹੈਗੀ ਆ ਤੇ ਹੁਣ ਉਸ ਦੇ ਖਿਲਾਫ ਵਾਰੰਟ ਜਿਹੜੇ ਆ ਉਹ ਜਾਰੀ ਆ। ਵਿੱਕੀ ਵਾਈਟ ਜਿਹੜੀ ਕਰੈਕਸ਼ਨਸ ਆਫਿਸਰ ਸੀਗੀ ਐਲਾਬਾਮਾ ਤੋਂ, ਤੇ ਮੈਨ ਹੰਟ ਇਸ ਨੂੰ ਲੱਭਣ ਦੇ ਲਈ ਚੱਲ ਰਹੀ ਆ। ਪਰ ਹਾਲ ਦੀ ਘੜੀ ਕੋਈ ਸੁਰਾਗ ਜਿਹੜਾ ਇਹਨਾਂ ਦੇ ਸਾਹਮਣੇ ਆ ਉਹ ਨਹੀਂ ਆਇਆ। ਕੱਲ ਇਹ ਖਬਰ ਸੀਗੀ ਵੀ ਇੱਕ ਸ਼ਾਪਿੰਗ ਮਾਲ ਦੇ ਵਿੱਚ ਉਸ ਦੀ ਗੱਡੀ ਉਸ ਕਰੈਕਸ਼ਨਲ ਆਫਿਸਰ ਦੀ ਦੇਖੀ ਗਈ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਕੋਈ ਹੋਰ ਅਪਡੇਟ ਨਹੀਂ ਆਈ। ਡਿਪਟੀਜ਼ ਨੇ ਇਹ ਕਿਹਾ ਆ, ਉਹ ਆਲਦੋ ਕਹਿੰਦੇ ਵੀ ਇਹਨਾਂ ਦੋਨਾਂ ਦੇ ਲਾਸਟ ਨੇਮ ਵਾਈਟ ਸੇਮ ਆ, ਪਰ ਕਹਿੰਦੇ ਵੀ ਕੋਈ ਉਸ ਦਾ ਰਿਲੇਸ਼ਨ ਇਸ ਦੇ ਨਾਲ ਪਤਾ ਨਹੀਂ ਲੱਗਾ ਵੀ ਕੋਈ ਹੈਗਾ ਆ ਜਾਂ ਨਹੀਂ। ਹਾਲ ਦੀ ਘੜੀ ਨੋ ਰਿਲੇਸ਼ਨ ਦੇ ਵਜੋਂ ਹੀ ਇਸ ਨੂੰ ਦੇਖਿਆ ਜਾ ਰਿਹਾ ਆ। ਬਾਰ-ਬਾਰ ਅਧਿਕਾਰੀ ਕਹਿ ਰਹੇ ਆ ਵੀ ਜੇ ਤੁਹਾਨੂੰ ਇਹ ਜਿਹੜਾ ਦੈਂਤ ਦਿਖਦਾ ਆ 6 ਫੁੱਟ 9 ਇੰਚ ਦਾ ਇਹ ਭੱਜਿਆ ਹੋਇਆ ਕੈਦੀ, ਤਾਂ ਇਹ ਐਕਸਟ੍ਰੀਮਲੀ ਡੇਂਜਰਸ ਆ, ਬਹੁਤ ਖਤਰਨਾਕ ਆ ਤੇ ਕਤਲ ਦੇ ਮਾਮਲੇ ਦੇ ਵਿੱਚ ਹੀ ਇਸ ਨੂੰ ਸਜ਼ਾ ਹੋਈ ਸੀ। ਜੀ, ਅਗਲੀ ਖਬਰ ਪੈਂਸਿਲਵੇਨੀਆ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਇੱਕ ਮਦਰ ਨੇ ਆਪਣੇ ਹੀ 2 ਬੱਚਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਦੋਨਾਂ ਬੱਚਿਆਂ ਦੀ ਉਮਰ 9 ਸਾਲ ਤੇ 13 ਸਾਲ ਆ। ਲੱਗਦਾ ਨਹੀਂ ਕਹਿੰਦੇ ਵੀ ਉਹ ਸਰਵਾਈਵ ਕਰਨਗੇ। ਟ੍ਰੇਨ ਨੂਏਨ 38 ਸਾਲਾਂ ਦੀ ਇਸ ਲੇਡੀ ਨੇ ਆਪਣੇ ਹੀ ਬੱਚਿਆਂ ਨੂੰ ਉਹਨਾਂ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਤੇ ਆਪਣੇ ਇੱਕ ਨੇਬਰ ਦੇ ਨਾਲ ਵੀ ਉਹ ਕਾਫੀ ਖੈਬੜੀ ਤੇ ਉਸ ਨੇਬਰ ਨੇ ਉਹਦੇ ਕੋਲੋਂ ਉਹ ਗਨ ਖੋਲੀ ਤੇ ਉਹ ਉੱਥੋਂ ਭੱਜ ਗਿਆ। ਬਾਅਦ ਦੇ ਵਿੱਚ ਇਸ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ। ਸੋ ਦੋਨੋਂ ਬੱਚੇ ਪੁਲਿਸ ਦੇ ਮੁਤਾਬਕ ਸਰਵਾਈਵ ਨਹੀਂ ਕਰ ਸਕਣਗੇ। ਦੋਨੋਂ ਬੱਚੇ ਕਹਿੰਦੇ ਵੀ ਜਿਹੜਾ ਗਿਫਟ ਆਫ ਲਾਈਫ ਆ ਉਹ ਉਹਨਾਂ ਦੇ ਜਿਹੜੇ ਆਰਗਨਸ ਆ ਜਾਂ ਉਹ ਟ੍ਰਾਂਸਪਲਾਂਟ ਕੀਤੇ ਜਾਣਗੇ। ਇਹ ਪ੍ਰੈਸ ਕਾਨਫਰੰਸ 'ਚ ਪੁਲਿਸ ਨੇ ਦੱਸਿਆ ਹੈਗਾ। ਨੂਏਨ ਨੇ ਉਸ ਦੇ ਉੱਤੇ 3 ਕਾਊਂਟ ਅਟੈਂਪਟਡ ਹੋਮੋਸਾਈਡ ਤੇ 1 ਕਾਊਂਟ ਆਫ ਪੋਜੈਸ਼ਨ ਆਫ ਐਨ ਜਿਹੜਾ ਇੰਸਟਰੂਮੈਂਟ ਆਫ ਕ੍ਰਾਈਮ ਉਹਦੇ ਕਰਕੇ ਚਾਰਜ ਕੀਤਾ ਜਾਊਗਾ। ਉਸ ਨੂੰ ਯੂਨਾਈਟਿਡ ਮੈਥੋਡਿਸਟ ਚਰਚ
ਵਾਸ਼ਿੰਗਟਨ ਕ੍ਰਾਸਿੰਗ ਉੱਥੋਂ ਫੜਿਆ ਗਿਆ ਹੈਗਾ ਆ। ਕਾਰਨ ਕਹਿੰਦੇ ਵੀ ਉਹ ਕਾਫੀ ਅਪਸੈਟ ਸੀ। ਇਸ ਇੱਕ ਬਹੁਤ ਵੱਡੇ ਘਰ ਦੇ ਵਿੱਚ, ਮਹਿਲਾ ਦੇ ਘਰ 'ਚ ਉਹ ਰੈਂਟ ਤੇ ਰਹਿੰਦੀ ਸੀ ਤੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਰੈਂਟ ਨਹੀਂ ਦਿੱਤਾ ਸੀ ਤੇ ਹੁਣ ਉਸ ਦੀ ਉੱਥੋਂ eviction ਹੋਣੀ ਸੀ। ਜੀ, ਮਮਤਾ ਨਰਦਈ ਜਿਹੜੀ ਆ ਹਰਜੋਤ ਸਿੰਘ ਜੀ, ਕਈ ਵਾਰੀ ਦੇਖੋ ਇਦਾਂ ਹੋ ਜਾਂਦੀ ਆ। 9 ਤੇ 13 ਸਾਲ ਦੇ ਜਿਹੜਾ ਮੁੰਡੇ ਆ, ਉਹ ਹੁਣ ਲਾਈਫ ਸਪੋਰਟ ਦੇ ਉੱਤੇ ਹੈਗੇ ਆ। ਸਿਰ ਦੇ ਵਿੱਚ ਕਹਿੰਦੇ ਗੋਲੀਆਂ ਜਿਹੜੀਆਂ ਇਹਨਾਂ ਦੇ ਲੱਗੀਆਂ ਹੋਈਆਂ ਸੀਗੀਆਂ। ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਮੈਟ ਵੇਨਟਰਬ, ਉਹਨਾਂ ਨੇ ਕਾਨਫਰੰਸ ਕਰਕੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦੱਸਿਆ ਤੇ ਇਹੀ ਆ ਵੀ ਆਰਗਨਸ ਟ੍ਰਾਂਸਪਲਾਂਟਡ, ਜਿੱਦਾਂ ਤੁਸੀਂ ਜ਼ਿਕਰ ਇਹ ਕੀਤਾ ਆ। ਸੋ 38 ਸਾਲਾਂ ਦੀ ਇਸ ਨਿਊਅਨ ਨੂੰ ਹੁਣ ਕਸਟਡੀ ਦੇ ਵਿੱਚ ਕਹਿੰਦੇ ਬਾਅਦ ਦੇ ਵਿੱਚ ਲੈ ਲਿਆ ਸੀਗਾ। ਕਾਲੇ ਰੰਗ ਦਾ ਰਿਵਾਲਵਰ ਜਿਹੜਾ ਆ ਉਹ ਲੱਭਾ ਸੀਗਾ ਉਸ ਦੇ ਕੋਲੋਂ। ਸੋ ਬਹੁਤ ਮਾੜੀ ਗੱਲ ਆ ਹਰਜੋਤ ਸਿੰਘ ਜੀ, ਇੱਦਾਂ ਸਟ੍ਰੈਸ ਨਿਆਣਿਆਂ ਦੇ ਉੱਤੇ ਤੁਸੀਂ ਕੱਢ ਦਿਓ। ਰੈਂਟ ਨਹੀਂ ਦਿੱਤਾ ਉਹ ਵੱਖਰੀ ਗੱਲ ਆ, ਅਮੀਰ ਥਾਂ ਦੇ ਉੱਤੇ ਪੌਸ਼ ਇਲਾਕੇ 'ਚ ਰਹਿ ਰਹੇ ਸੀਗੇ, ਸੋ ਉਹ ਵੱਖਰੀ ਗੱਲ ਆ। ਪਰ ਇੱਦਾਂ ਦਾ ਕੰਮ ਉਹਨਾਂ ਨਿਆਣਿਆਂ ਵਿਚਾਰਿਆਂ ਦਾ ਕੀ ਇਸ ਦੇ ਵਿੱਚ ਕਸੂਰ ਸੀਗਾ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ, ਇੱਕ ਗਵਾਂਢੀ ਮੁਲਕ ਆਪਣੇ ਕੈਨੇਡਾ ਤੋਂ ਆ ਰਹੀ ਆ। ਉੱਥੇ 2 ਟਾਊਨ ਹਾਊਸ ਪ੍ਰੋਜੈਕਟ ਉਲੀਕੇ ਗਏ ਸੀਗੇ ਕਿਸੇ ਇੱਕ ਬਿਲਡਰ ਦੇ ਦੁਆਰਾ। ਪਰਚੇਜ਼ਰਸ ਆ ਉਹਨਾਂ ਨੇ $5.7 ਮਿਲੀਅਨ ਜਿਹੜੇ ਅਨਪ੍ਰੋਟੈਕਟਡ ਡਿਪੋਜ਼ਿਟਸ ਦਿੱਤੇ ਸੀਗੇ। ਹੁਣ ਇਹ ਜਿਹੜੇ 2 ਟਾਊਨ ਹਾਊਸ ਪ੍ਰੋਜੈਕਟ ਕੈਂਸਲ ਹੋ ਗਏ ਕਿਉਂਕਿ ਉਹਨਾਂ ਨੂੰ ਜਿਹੜੇ ਲਾਇਸੈਂਸਿਸ ਆ, ਜਿਹੜੇ ਗ੍ਰੇਟਰ ਟੋਰਾਂਟੋ ਏਰੀਆ GTA ਏਰੀਆ ਜਿਸ ਨੂੰ ਆਖਿਆ ਜਾਂਦਾ ਹੈ, ਉਸ ਡਿਵੈਲਪਰ ਨੂੰ ਮਿਲੇ ਨਹੀਂ, ਲਾਇਸੈਂਸ ਰਿਫਿਊਜ਼ ਹੋ ਗਏ ਤੇ ਹੋਮ ਬਾਇਰਸ ਦੇ ਕਈਆਂ ਦੇ $1.5 ਲੱਖ ਇੱਕ ਜਾਣੇ ਦਾ ਉਹ ਇਸ ਟਾਈਮ ਕਹਿ ਲਓ ਵੀ ਮਿੱਟੀ ਜਿਹੜਾ ਆ ਉਹ ਹੋ ਜਾਊਗਾ। 72 ਟਾਊਨ ਹਾਊਸ ਪ੍ਰੋਜੈਕਟ ਇਹ ਬਣਨਾ ਸੀ ਬੌਸ ਲਗਜ਼ਰੀ ਟਾਊਨਸ। ਕੋਈ ਆਈਡਲ ਡਿਵੈਲਪਮੈਂਟਸ ਕਰਕੇ ਕੰਪਨੀ ਸੀਗੀ, ਬਿਲਡਰ ਸੀਗੇ ਜਿਨ੍ਹਾਂ ਦੇ ਦੁਆਰਾ ਇਹ ਰੱਖਿਆ ਗਿਆ ਸੀਗਾ। ਇਹਨਾਂ ਨੇ ਲੋਕਾਂ ਨੇ ਧੜੋ ਧੜੀ ਦੇਖੋ ਬੁੱਕ ਕੀਤੇ। ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੀ ਸਥਿਤੀ ਉੱਥੇ ਹੈਗੀ ਆ। 29 ਲੋਕਾਂ ਨੇ ਇਸ ਦੇ ਵਿੱਚ ਰਾਸ਼ੀ ਜਮ੍ਹਾਂ ਕਰਾਈ। $5.7 ਮਿਲੀਅਨ ਦੇ ਜਿਹੜੇ ਡਿਪੋਜ਼ਿਟ ਸੀਗੇ। 1,20,000 ਤੋਂ ਲੈ ਕੇ $2.5 ਲੱਖ ਤੱਕ ਲੋਕਾਂ ਨੇ ਇਸ ਦੇ ਵਿੱਚ ਡਿਪੋਜ਼ਿਟ ਆਪੋ ਆਪਣੇ ਪੱਧਰ ਦੇ ਉੱਤੇ ਕਰਾਇਆ ਸੀਗਾ। ਸੋ ਕੋਈ ਵੀ ਇਹਨਾਂ ਦੇ ਪ੍ਰੋਜੈਕਟ ਦੀ ਵੀ ਜਿਹੜੀ ਇਹਨਾਂ ਨੇ ਡਿਪੋਜ਼ਿਟ ਕਰਾਏ ਸੀਗੇ, ਟੋਕਨ ਮਨੀ ਕਹਿ ਲਓ ਜਾਂ ਜੋ ਵੀ ਕਹਿ ਲਓ, ਉਹ ਪ੍ਰੋਟੈਕਟਡ ਨਹੀਂ ਸੀਗੇ ਤੇ ਹੁਣ ਲੋਕਾਂ ਨੂੰ ਝਟਕਾ ਜਿਹੜਾ ਹਰਜੋਤ ਸਿੰਘ ਜੀ ਲੱਗ ਰਿਹਾ। ਇਹ ਇੱਕ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਹਸਮੁਖ ਪਟੇਲ ਦੀ ਜਿਹੜੀ ਉਹ ਦੱਸ ਰਹੇ ਆ ਵੀ ਉਹਨੇ $2.5 ਲੱਖ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਇਸ ਪ੍ਰੀ ਕੰਸਟਰਕਸ਼ਨ ਟਾਊਨ ਹਾਊਸ ਦੇ ਵਿੱਚ ਜਮ੍ਹਾਂ ਕਰਾਇਆ ਵੀ ਇਹਨਾਂ ਦਾ ਟਾਊਨ ਹਾਊਸ ਇਹਨਾਂ ਨੂੰ ਮਿਲ ਜਾਊਗਾ। ਪਰ ਇਵੈਂਚੁਅਲੀ ਉਹ ਲਾਇਸੈਂਸ ਉਹਨਾਂ ਨੂੰ ਮਿਲੇ ਨਹੀਂ ਤੇ ਜਿਹੜੀ ਬਣਨ ਵਾਲੀ ਸੀਗੀ ਟਾਊਨ ਹਾਊਸ ਪ੍ਰੋਜੈਕਟ ਉਹ ਰੱਦ ਹੋ ਗਿਆ ਤੇ ਹੁਣ ਉਹਨਾਂ ਦਾ $2.5 ਲੱਖ ਜਿਹੜਾ ਉਹ ਮਿੱਟੀ ਹੋ ਗਿਆ। ਸੋ ਲੈਟਸ ਸੀ ਹਰਜੋਤ ਸਿੰਘ ਜੀ ਕੀ ਬਣਦਾ ਆ। ਡਿਵੈਲਪਰ ਨੇ ਤਾਂ ਉਦੋਂ ਬੜਾ ਇਹਨੂੰ ਪ੍ਰੋਮਿਸ ਕੀਤਾ, ਕਹਿੰਦਾ $2 ਲੱਖ ਦਾ ਤਾਂ ਤੈਨੂੰ ਡਿਸਕਾਊਂਟ ਦੇਣ ਲੱਗਾ ਆ, ਮੈਂ ਪਰਚੇਜ਼ ਪ੍ਰਾਈਸ ਦੇ ਉੱਤੇ ਦਊਂਗਾ। ਸੋ ਲੋਕ ਅਜਿਹੀ ਗੱਲਾਂ ਦੇ ਵਿੱਚ ਆ ਕੇ ਲੱਖਾਂ ਹੀ ਡਾਲਰ ਜਿਹੜੇ ਉਹ ਗਵਾ ਬੈਠੇ ਉੱਥੇ। ਜੀ, ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਵੀ ਇੱਕ 100 ਸਾਲਾਂ ਦੇ ਬਜ਼ੁਰਗ ਨੇ ਰਿਕਾਰਡ ਬਣਾਇਆ ਵੀ ਹੁਣ ਇੱਕੋ ਕੰਪਨੀ ਦੇ ਵਿੱਚ 84 ਸਾਲ ਤੇ 9 ਮਹੀਨੇ ਕੰਮ ਕੀਤਾ ਹੈ ਤੇ ਹਜੇ ਵੀ ਉਹ ਕੰਮ ਕਰ ਰਿਹਾ ਹੈ। ਬ੍ਰਾਜ਼ੀਲ ਤੋਂ ਇਸ ਬੰਦੇ ਦੀ ਖਬਰ ਆ ਰਹੀ ਆ, ਉਸ ਨੂੰ ਗਿਨੀਜ਼ ਵਰਲਡ ਰੈਕੋਰਡ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ। 100 ਸਾਲਾਂ ਦਾ ਵਾਲਟਰ ਔਥਮੈਨ, ਇਹ ਵੈਰੀਫਾਈ ਕੀਤਾ ਗਿਆ ਵੀ ਉਹ 15 ਸਾਲਾਂ ਦਾ ਸੀਗਾ ਜਨਵਰੀ 17 1938 ਦੇ ਵਿੱਚ, ਜਿਸ ਟਾਈਮ ਉਸਨੇ ਰੀਨੌਕਸ ਵਿਊ ਇੱਕ ਟੈਕਸਟਾਈਲ ਕੰਪਨੀ ਆ ਉਹਦੇ ਵਿੱਚ ਸ਼ਿਪਿੰਗ ਅਸਿਸਟੈਂਟ ਦਾ ਕੰਮ ਸ਼ੁਰੂ ਕੀਤਾ ਸੀ। ਕਹਿੰਦੇ ਵੀ ਜਦੋਂ ਉਹ ਸਕੂਲੇ ਜਾਂਦਾ ਸੀ ਤੇ ਬੜਾ ਹੀ ਇੰਟੈਲੀਜੈਂਟ ਲੜਕਾ ਸੀਗਾ, ਪਰ ਸਮਹਾਉ ਉਹਨਾਂ ਦੀ ਫੈਮਿਲੀ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਤੇ ਉਸਨੇ 15 ਸਾਲ ਦੀ ਉਮਰ ਦੇ ਵਿੱਚ ਹੀ ਇਸ ਕੰਪਨੀ ਨੂੰ ਜੁਆਇਨ ਕਰ ਲਿਆ ਤੇ ਹੁਣ 84 ਸਾਲਾਂ ਤੋਂ ਹਜੇ ਵੀ ਉਹ ਉਸ ਕੰਪਨੀ 'ਚ ਜਾ ਰਿਹਾ ਆ ਤੇ ਮੈਂਟਲੀ ਕਹਿੰਦੇ ਬੜਾ ਉਹ ਸਟੇਬਲ ਹੈਗਾ। ਜਦੋਂ ਉਸ ਨੂੰ ਜਿਹੜੇ ਪੱਤਰਕਾਰ ਆ ਉਹਨਾਂ ਨੇ ਉਹ ਕੁਐਸਚਨ ਪੁੱਛਿਆ ਵੀ ਭਾਈ ਤੇਰਾ ਇਹ ਰਾਜ ਕੀ ਹੈਗਾ ਵੀ ਤੂੰ 100 ਸਾਲ ਦਾ ਹੋ ਕੇ ਵੀ ਕੰਮ ਕਰੀ ਜਾਂਦਾ ਪਲੱਸ ਸੇਮ ਕੰਪਨੀ 'ਚ ਕੰਮ ਕਰਦਾ, ਤੇ ਉਹਨੇ ਇਹ ਕਿਹਾ ਵੀ ਮੈਂ ਹਰ ਰੋਜ਼ ਐਕਸਰਸਾਈਜ਼ ਕਰਦਾ ਆ, ਹਰ ਰੋਜ਼ ਉੱਠਦਾ ਆ ਤੇ ਮੈਂ ਸਿਰਫ ਅੱਜ ਬਾਰੇ ਹੀ ਸੋਚਦਾ। ਮੈਨੂੰ ਪਤਾ ਵੀ ਅੱਜ ਮੈਂ ਉੱਠਣਾ ਆ, ਐਕਸਰਸਾਈਜ਼ ਕਰਨੀ ਆ
ਤੇ ਕੰਮ ਦੇ ਉੱਤੇ ਜਾਣਾ ਆ। ਨਾ ਕਹਿੰਦਾ ਵੀ ਮੈਂ ਪਾਸਟ ਬਾਰੇ ਸੋਚਦਾ, ਨਾ ਮੈਂ ਫਿਊਚਰ ਬਾਰੇ ਸੋਚਦਾ ਹੈਗਾ ਆ। ਕਹਿੰਦਾ ਆਈ ਡੋਂਟ ਡੂ ਮਚ ਪਲਾਨਿੰਗ ਨੋਰ ਕੇਅਰ ਮਚ ਅਬਾਊਟ ਟੁਮਾਰੋ। ਸੋ ਦੇਖੋ ਇਹ ਬੜੀ ਵੱਡੀ ਸਟੋਰੀ ਹੈਗੀ ਆ ਵੀ ਸੇਮ ਕੰਪਨੀ 'ਚ ਉਹਨੇ ਕੰਮ ਕੀਤਾ 84 ਸਾਲ ਤੇ 9 ਮਹੀਨੇ ਤੇ ਹਜੇ ਵੀ ਉੱਥੇ ਹੀ ਕਰ ਰਿਹਾ। ਜੀ ਤੇ ਹਰਜੀਤ ਸਿੰਘ ਜੀ, ਆਪਾਂ ਜਿਹੜੀ ਹੁਣ ਅਗਲੀ ਇੱਕ ਗੱਲਬਾਤ ਇੰਸ਼ੋਰੈਂਸ ਦੇ ਬਾਬਤ ਜਿਹੜੀ ਉਹ ਕਰਾਂਗੇ। ਸੋ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆ ਕੇ ਗੱਲਬਾਤ ਆ ਉਸ ਨੂੰ ਆਪਾਂ ਜਾਰੀ ਰੱਖਦੇ ਹਾਂ ਤੇ ਮੈਡੀਕੇਅਰ ਦੇ ਬਾਰੇ ਅੱਜ ਜਾਣਕਾਰੀਆਂ ਸਾਂਝੀਆਂ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082272500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408272 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 020677197। All loans are subject to credit and underwriting approval. Zender Mortgage, oh Zender Mortgage। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਹਰ ਵਾਰੀ ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਦੇ ਬਾਬਤ, ਕਦੀ ਲਾਈਫ ਇੰਸ਼ੋਰੈਂਸ, ਕਦੀ ਹੈਲਥ ਇੰਸ਼ੋਰੈਂਸ। ਸੋ ਅੱਜ ਤੁਸੀਂ ਸਾਡੇ ਨਾਲ ਜੁੜ ਕੇ ਮੈਡੀਕੇਅਰ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਜਿਹੜੀਆਂ ਉਹ ਕਰਨੀਆਂ ਆ। ਸੋ ਜ਼ਰੂਰ ਇਸ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀਆਂ ਦਿਓ ਜੀ। ਜੀ ਸੋ ਬਿਲਕੁਲ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸਦੇ ਜਾਈਏ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਬਿਜ਼ਨਸ ਦੇ ਵਿੱਚ 1992 ਤੋਂ ਆ। ਸਾਨੂੰ ਹੁਣ ਐਗਜ਼ੈਕਟਲੀ 30 ਸਾਲ ਹੋ ਗਏ ਆ
ਇਸ ਬਿਜ਼ਨਸ ਦੇ ਵਿੱਚ। ਤੇ ਇਸ ਟਾਈਮ ਸਾਡੇ 2 ਆਫਿਸ ਹੈ, ਇੱਕ ਸੈਨੋਜ਼ੇ 'ਚ, ਇੱਕ ਫ੍ਰਿਜ਼ਨੋ ਦੇ ਵਿੱਚ, ਤੇ ਸਾਡਾ ਲਾਇਸੈਂਸ ਨੰਬਰ 0F89805 ਹੈਗਾ। ਪਿਛਲੇ ਕਈ ਸਾਲਾਂ ਦੇ ਦੌਰਾਨ ਆਪਾਂ ਜਿੰਨੇ ਵੀ ਪੰਜਾਬੀ ਭੈਣ ਭਰਾ ਆ ਉਹਨਾਂ ਨੂੰ ਓਬਾਮਾ ਕੇਅਰ, ਜਿਹਨੂੰ ਹਰ ਸਟੇਟ 'ਚ ਉਹਨਾਂ ਦਾ ਡਿਫਰੈਂਟ ਨਾਂ ਆ, ਜਿੱਦਾਂ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਆ, ਉਹਦੇ ਬਾਰੇ ਜਾਣਕਾਰੀ ਦਿੰਦੇ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਲੈਣੀ ਆ, ਕੀ ਰਿਕੁਆਇਰਮੈਂਟਸ ਆ, ਸਾਰਾ ਕੁਝ ਬਹੁਤ ਡਿਟੇਲ ਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਨੂੰ ਜਿਹੜੀ ਆ ਇਨਫੋਰਮੇਸ਼ਨ ਦਿੱਤੀ ਆ। ਸੋ ਅੱਜ ਆਪਾਂ ਮੈਡੀਕੇਅਰ ਬਾਰੇ ਗੱਲਬਾਤ ਕਰਨੀ ਆ। ਮੈਡੀਕੇਅਰ ਉਹ ਆ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ, ਰਿਟਾਇਰ ਹੋ ਜਾਂਦੇ ਆ, ਉਹ ਤੋਂ ਬਾਅਦ ਜਿਹੜੀ ਤੁਹਾਡੀ ਹੈਲਥ ਇੰਸ਼ੋਰੈਂਸ ਹੁੰਦੀ ਆ ਉਹਨੂੰ ਮੈਡੀਕੇਅਰ ਕਿਹਾ ਜਾਂਦਾ। ਇਹ ਬਹੁਤ ਹੀ ਜ਼ਿਆਦਾ ਜਿਹੜਾ ਕੰਪਲੀਕੇਟਡ ਇਸ਼ੂ ਹੈਗਾ। ਆਪਣੇ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਜਦੋਂ ਹਸਪਤਾਲ 'ਚ ਐਡਮਿਟ ਹੁੰਦੇ ਆ, ਫਿਰ ਹਜ਼ਾਰਾਂ ਦੇ ਹਿਸਾਬ ਨਾਲ ਬਿੱਲ ਆਉਂਦੇ ਆ, ਉਸ ਟਾਈਮ ਦੇ ਉੱਤੇ ਪਤਾ ਲੱਗਦਾ ਵੀ ਯਾਰ ਮੇਰੀ ਤਾਂ ਇੱਥੇ ਵੀ ਗੈਪ ਇੰਸ਼ੋਰੈਂਸ, ਇੱਥੇ ਆਹ ਇੰਸ਼ੋਰੈਂਸ ਮਿਸਿੰਗ ਆ, ਇੱਥੇ ਆਹ ਮਿਸਿੰਗ ਹੈਗੀ ਆ। ਇਹ ਇੱਕ ਬਹੁਤ ਵੱਡਾ ਇਸ਼ੂ ਆ। ਸੋ ਜਨੈਰਿਕਲੀ ਮੈਂ ਦੱਸਦਾ ਜਾਵਾਂ, ਜਿਹੜੇ ਬੱਚੇ ਆ 0 ਤੋਂ ਲੈ ਕੇ 18 ਸਾਲ ਤੱਕ, ਉਹਨਾਂ ਨੂੰ ਮੈਜੋਰਟੀ 'ਚ ਮੈਡੀਕਲ ਮਿਲਦਾ ਆ, ਕਾਉਂਟੀ ਮੈਡੀਕਲ ਹੁੰਦਾ। ਇਹ ਇਨਕਮ ਤੇ ਡਿਪੈਂਡ ਕਰਦਾ, ਪਰ ਜੇ ਪੇਰੈਂਟਸ ਦੀ ਇਨਕਮ ਜ਼ਿਆਦੇ ਆ, ਫਿਰ ਜਾਂ ਤਾਂ ਉਹਨਾਂ ਨੂੰ ਪੇਰੈਂਟਸ ਦੀ ਜਿਹੜੀ ਹੈਲਥ ਇੰਸ਼ੋਰੈਂਸ, ਤੇ ਜਾਂ ਉਹ ਜਿਹੜੇ ਪੇਰੈਂਟਸ ਆ ਉਹ ਕਵਰਡ ਕੈਲੀਫੋਰਨੀਆ ਲੈ ਰਹੇ ਆ, ਕੈਲੀਫੋਰਨੀਆ 'ਚ ਜਾਂ ਓਬਾਮਾ ਕੇਅਰ ਕਿਸੇ ਵੀ ਸਟੇਟ 'ਚ ਲੈ ਰਹੇ ਆ, ਉਹਨਾਂ ਦੇ ਅੰਡਰ ਆਉਂਦੇ ਹੈਗੇ। 18 ਜਾਂ 19 ਸਾਲ ਤੋਂ ਲੈ ਕੇ 65 ਸਾਲ ਤੱਕ ਤੁਹਾਨੂੰ ਜਾਂ ਤਾਂ ਕੰਮ ਤੋਂ ਹੈਲਥ ਇੰਸ਼ੋਰੈਂਸ ਮਿਲੂਗੀ, ਤੇ ਜਾਂ ਤੁਸੀਂ ਜੇ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਜਾਂ ਵੱਖ-ਵੱਖ ਸਟੇਟ ਦੇ ਵਿੱਚ ਹੈਗੇ ਆ, ਓਬਾਮਾ ਕੇਅਰ ਤੁਹਾਨੂੰ ਮਿਲ ਸਕਦੀ ਹੈਗੀ ਆ। ਤੇ 65 ਸਾਲ ਦੇ ਜਦੋਂ ਤੁਸੀਂ ਹੋ ਜਾਂਦੇ ਆ, ਉਹ ਤੋਂ ਉੱਪਰ ਤੁਹਾਨੂੰ ਮੈਡੀਕੇਅਰ ਮਿਲਦਾ ਆ। ਬਹੁਤ ਸਾਰੇ ਲੋਕਾਂ ਕੋਲ ਮੈਡੀਕਲ ਵੀ ਹੈਗਾ ਆ। ਕਈ ਨਵੇਂ ਪੇਰੈਂਟਸ ਆਉਂਦੇ ਆ, ਰਿਸ਼ਤੇਦਾਰ ਇੱਥੇ ਆਉਂਦੇ, ਉਹਨਾਂ ਨੇ ਕਦੇ ਲਾਈਫ 'ਚ ਕੰਮ ਨਹੀਂ ਕੀਤਾ ਹੁੰਦਾ, ਕੋਈ ਇਨਕਮ ਨਹੀਂ, ਉਹਨਾਂ ਨੂੰ ਉਹ ਕਾਉਂਟੀ ਵਾਲਾ ਮੈਡੀਕਲ ਮਿਲ ਜਾਂਦਾ ਹੈ। ਕਈ ਜਿਹੜੇ ਆ ਪਹਿਲਾਂ ਦੇ ਆਇਓ ਵੀ ਆ, ਜਿਨ੍ਹਾਂ ਨੇ 40 ਕੁਆਟਰ ਪੂਰੇ ਕੀਤੇ ਆ, ਉਹਨਾਂ ਨੂੰ ਮੈਡੀਕੇਅਰ ਮਿਲਦਾ ਹੈ, ਜਿਨ੍ਹਾਂ ਨੇ 10 ਸਾਲ ਕੰਮ ਕੀਤਾ ਹੈਗਾ। ਪਰ ਜਿਨ੍ਹਾਂ ਨੇ ਘੱਟ ਕੀਤਾ ਆ, ਉਹ ਕਈ ਵਾਰੀ ਫਿਰ ਮੈਡੀਕਲ ਵੀ ਲੈ ਲੈਂਦੇ ਆ। ਪ੍ਰੋਬਲਮ ਕੀ ਹੁੰਦੀ ਆ ਵੀ ਉਹਨਾਂ ਦੇ ਕੋਲ ਪ੍ਰਾਪਰਟੀ ਵੀ ਆ। ਜਦੋਂ ਤੁਸੀਂ ਮੈਡੀਕਲ ਲੈ ਲੈਂਦੇ ਆ, ਤੇ ਸਟੇਟ ਜਦੋਂ ਤੁਹਾਡੀ ਡੈਥ ਹੋਣੀ ਆ, ਤੇ ਸਟੇਟ ਉਹ ਤੁਹਾਡੀ ਪ੍ਰਾਪਰਟੀ ਲੈ ਸਕਦੀ ਆ, ਜਿੰਨਾ ਵੀ ਖਰਚਾ ਤੁਹਾਡਾ ਜਿਹੜਾ ਮੈਡੀਕਲ ਤੇ ਆਇਆ। ਇਹ ਬਹੁਤ ਸਾਰਿਆਂ ਨੂੰ ਪਤਾ, ਇਹ ਪਤਾ ਆ, ਜਾਣੇ ਅਣਜਾਣੇ ਦੇ ਵਿੱਚ ਢਿੱਲੇ ਪੈ ਜਾਂਦੇ ਆ। ਕਈ ਡਰਦੇ ਜਿਹੜੇ ਆ, ਉਹ ਆਪਣੇ ਨਿਆਣਿਆਂ ਦੇ ਨਾਂ ਤੇ ਘਰ ਕਰ ਦਿੰਦੇ ਆ, ਟਰਾਂਸਫਰ ਪ੍ਰਾਪਰਟੀ ਕਰ ਦਿੰਦੇ ਆ ਵੀ ਨਹੀਂ ਜੀ ਹੁਣ ਤਾਂ ਸਾਡੇ ਕੋਲ ਕੁਛ ਨਹੀਂ, ਅਸੀਂ ਮੈਡੀਕਲ ਲੈ ਲਈਏ। ਪਰ ਉਹ ਫਿਰ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ। 2-4 ਸਾਲਾਂ ਬਾਅਦ ਨਿਆਣੇ ਕਈ ਵਾਰੀ ਉਹਨਾਂ ਨੂੰ ਤੋੜ ਦਿੰਦੇ ਆ ਵੀ ਨਹੀਂ ਹੁਣ ਤੁਸੀਂ ਜਾਓ ਹੋਰ ਕਿਤੇ। ਬਹੁਤ ਸਿਚੁਏਸ਼ਨ ਆਈਆਂ, ਕਿੰਨੀਆਂ ਸਾਨੂੰ ਕਾਲਸ ਆਉਂਦੀਆਂ ਇੰਸ਼ੋਰੈਂਸ ਆਫਿਸ 'ਚ, ਰੇਡੀਓ 'ਚ ਵੀ ਪਈ, ਅਸੀਂ ਏਦਾਂ ਗਲਤੀ ਕਰ ਲਈ, ਏਦਾਂ ਹੋ ਗਈ ਆ। ਸੋ ਇਹਦੇ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈਗੀ ਆ। ਅਨਫੋਰਚੂਨੇਟ ਪਾਰਟ ਹੈ ਵੀ ਬਹੁਤ ਇਹਦੇ ਬਾਰੇ ਜਾਣਕਾਰੀ ਹੈ ਨਹੀਂ। ਪੰਜਾਬੀ ਵਿੱਚ ਤਾਂ ਜਮਾਂ ਹੀ ਹੈ ਨਹੀਂ, ਇੰਗਲਿਸ਼ ਵਿੱਚ ਵੀ ਇੰਨਾ ਜ਼ਿਆਦਾ ਕੰਪਲੀਕੇਟਡ ਹੈ, ਈਵਨ ਮੈਨੂੰ ਵੀ ਕਈ ਵਾਰੀ ਬਹੁਤ ਜ਼ਿਆਦਾ ਇਹ ਔਖਾ ਲੱਗਦਾ ਵੀ ਜਦੋਂ ਤੁਸੀਂ ਮੈਡੀਕੇਅਰ ਲੈਂਦੇ ਆ, ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ, ਹਰ ਸਾਲ 10,000 ਅਮਰੀਕਨ 65 ਸਾਲਾਂ ਦੀ ਉਮਰ 'ਚ ਟਰਨ ਹੋ ਰਹੇ ਹੈਗੇ ਆ। ਤੇ ਤੁਹਾਨੂੰ 3 ਕੁ ਮਹੀਨੇ ਪਹਿਲਾਂ ਚਿੱਠੀਆਂ ਆਉਣੀਆਂ ਆ ਜਾਂਦੀਆਂ, ਸ਼ੁਰੂ ਹੋ ਜੀ। ਜਾਂਦੀਆਂ, ਤੇ ਪੂਰੇ ਤੁਹਾਡੇ ਮੇਲ ਬਾਕਸ ਭਰ ਜਾਂਦੇ ਆ ਵੀ ਪਾਰਟ ਏ ਆ, ਪਾਰਟ ਬੀ ਆ, ਪਾਰਟ ਸੀ ਆ, ਪਾਰਟ ਡੀ ਆ। ਬੰਦਾ ਕਨਫਿਊਜ਼ ਹੋ ਜਾਂਦਾ ਵੀ ਕੀ ਤੁਹਾਨੂੰ ਚਾਹੀਦਾ, ਕੀ ਨਹੀਂ ਚਾਹੀਦਾ। ਫਿਰ ਉਹਦੇ 'ਚ ਲਿਮਿਟ ਵੀ ਹੁੰਦੀ। ਪਹਿਲੀ ਵਾਰੀ ਤਾਂ ਚਲੋ ਜਦੋਂ ਤੁਸੀਂ 65 ਦੇ ਹੋਣਾ, ਉਦੋਂ ਤੁਹਾਡੀ ਉਹ ਪਾਰਟ ਏ, ਪਾਰਟ ਬੀ ਸਟਾਰਟ ਹੋ ਜਾਣਾ। ਫਿਰ ਤੁਹਾਨੂੰ ਮੈਡੀਕੇਅਰ ਐਡਵਾਂਟੇਜ ਪਲਾਨ ਜਾਂ ਪਾਰਟ ਡੀ ਜਾਂ ਪਾਰਟ ਸੀ, ਜਿਹੜੀ ਕੋਈ ਗੈਪ ਉਹ ਲੈਣਾ ਤੁਸੀਂ ਲੈ ਸਕਦੇ ਹੈਗੇ ਆ। ਪਰ ਕਈ ਵਾਰੀ ਕੀ ਹੁੰਦਾ ਆ ਵੀ ਜਦੋਂ ਤੁਸੀਂ ਹਰ ਸਾਲ ਰਿਨਿਊ ਕਰਾਉਣਾ ਆ, ਉਹ ਡੇਟ ਹੁੰਦੀ ਆ ਦਸੰਬਰ ਦੇ ਲਾਗੇ, ਨਵੰਬਰ ਦਸੰਬਰ ਦੇ, ਤੇ ਉਹ ਮਿਸ ਕਰ ਜਾਂਦੇ, ਫਿਰ ਤੁਸੀਂ ਉਹ ਐਕਸਟਰਾ ਕਵਰੇਜ ਨਹੀਂ ਲੈ ਸਕਦੇ। ਕੋਈ ਇੰਡੀਆ ਗਿਆ, ਕਿਤੇ ਗਿਆ। ਸੋ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਜੋ ਗੱਲ ਹੈਗੀ ਆ। ਬਹੁਤੇ ਸਰੋਤੇ ਸੋਚਦੇ ਆ ਵੀ ਅਸੀਂ ਪੂਰੀ ਉਮਰ ਤਾਂ ਹੁਣ ਯਾਰ ਟੈਕਸ ਦਿੱਤਾ ਆ, ਤੇ ਸਾਡਾ ਜਿਹੜਾ ਮੈਡੀਕੇਅਰ ਆ ਉਹ ਫ੍ਰੀ ਹੋਣਾ ਚਾਹੀਦਾ। ਮੈਡੀਕੇਅਰ ਫ੍ਰੀ ਨਹੀਂ ਹੈਗਾ, ਬਹੁਤ ਮਹਿੰਗਾ ਆ। ਲੋਕਾਂ ਨੂੰ ਇਹ ਸ਼ੌਕ ਲੱਗਦਾ ਜਦੋਂ ਤੁਸੀਂ ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਦਿੰਦੇ ਹੋ, ਆਟੋਮੈਟਿਕਲੀ ਪਹਿਲਾਂ ਤਾਂ ਸੋਸ਼ਲ ਸਿਕਿਉਰਿਟੀ 'ਚੋਂ ਕੱਟ ਲੈਂਦੇ ਆ। ਜੇ ਐਗਜ਼ਾਮਪਲ ਮੈਂ ਦੱਸਦਾ ਜਾਵਾਂ, ਕਹਿੰਦੇ ਵੀ ਤੁਹਾਡਾ ਜਿਹੜਾ ਪੇਰੋਲ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਆ, 2.9% ਤੁਹਾਡਾ ਪੇਰੋਲ ਟੈਕਸ ਹੁੰਦਾ ਆ। ਇਹ ਮੈਡੀਕੇਅਰ ਦੇ ਲਈ ਜਾਂਦਾ ਆ। ਤੇ ਇਹਦੇ ਵਿੱਚੋਂ ਜਿਹੜਾ ਅੱਧਾ ਹੈਗਾ ਉਹ ਤੁਹਾਡਾ ਇੰਪਲਾਈ ਦਿੰਦਾ ਆ, ਤੇ ਅੱਧਾ ਜਿਹੜਾ ਆ ਇੰਪਲਾਇਰ ਦਿੰਦਾ ਹੈਗਾ। ਜੇ ਥੋੜੀ ਜਿਹੀ ਐਗਜ਼ਾਮਪਲ ਮੈਂ ਦੱਸਦਾ ਜਾਵਾਂ ਵੀ ਜੇ 20 ਸਾਲਾਂ ਦੇ ਬੰਦਾ ਕੋਈ ਕੰਮ ਕਰਨਾ ਸ਼ੁਰੂ ਕਰਦਾ ਹੈ, ਉਹਦੀ 23,000 ਇਨਕਮ ਆ, ਤਾਂ $60,000 ਉਹ ਮੈਡੀਕੇਅਰ ਟੈਕਸ ਦੇ ਦਿੰਦਾ ਆਪਣੀ ਲਾਈਫ ਦੇ ਦੌਰਾਨ 65 ਸਾਲਾਂ ਤਾਈਂ। ਤੇ ਜੇ ਕਿਸੇ ਦੀ 83,000 ਦੇ ਕਰੀਬ ਇਨਕਮ ਆ, ਤੇ ਉਹ 2,20,000 ਦੇ ਕਰੀਬ ਮੈਡੀਕੇਅਰ ਟੈਕਸਸ ਦਿੰਦਾ ਹੈਗਾ। ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ, ਫਿਰ ਤੁਸੀਂ ਮੈਡੀਕੇਅਰ ਪਲਾਨ ਦੇ ਵਿੱਚ
ਐਨਰੋਲ ਹੋ ਜਾਂਦੇ। ਤੁਹਾਨੂੰ ਚਿੱਠੀ ਆਉਂਦੀ ਹੈਗੀ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚੋਂ, ਲਗਭਗ 90 ਦਿਨ ਪਹਿਲਾਂ ਆ ਜਾਂਦੀ ਹੈਗੀ ਆ। ਤੇ 60% ਅਮਰੀਕਨਸ ਜਿਹੜੇ ਆ ਉਹਨਾਂ ਨੂੰ ਕਹਿੰਦੇ ਵੀ ਪਤਾ ਹੀ ਨਹੀਂ ਵੀ ਕਿੰਨਾ ਜ਼ਿਆਦਾ ਮਹਿੰਗਾ ਹੁੰਦਾ। ਇਹ ਸਰਵੇ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਹੋਣਾ ਆ ਉਹ 65 ਦੇ ਉਦੋਂ ਹੀ ਪਤਾ ਲੱਗਣਾ ਹੈਗਾ ਆ। ਫਿਰ ਜਿਹੜੇ ਤੁਹਾਨੂੰ ਇਹਦੇ ਵਿੱਚ ਇੱਕ ਪਾਰਟ A ਹੁੰਦਾ, ਪਾਰਟ B ਆ, ਪਾਰਟ D ਆ, ਪਾਰਟ C ਆ, ਐਡਵਾਂਟੇਜ ਪਲਾਨ ਆ। ਤੁਸੀਂ ਦੇਖ ਲਓ ਵੀ ਕਿੰਨਾ ਕੰਪਲਿਕੇਟਡ ਆ। ਇਸ ਤੋਂ ਬਿਨਾਂ ਵੀ ਜਦੋਂ ਤੁਸੀਂ ਪੇ ਕਰਕੇ ਲੈਂਦੇ ਆ ਫਿਰ ਤੁਹਾਨੂੰ ਡਿਡਕਟੀਬਲ ਕਈ ਵਾਰੀ ਦੇਣੇ ਪੈਂਦੇ ਆ। ਪਾਰਟ A ਦੇ ਵਿੱਚ ਹਸਪੀਟਲ ਤੇ ਇਨ ਪੇਸ਼ੈਂਟ ਸਰਵਿਸ ਹੁੰਦੀ ਆ, ਉਹ ਲਗਭਗ $1556 ਆ ਇਸ ਸਾਲ, ਜਿਹੜਾ ਤੁਹਾਡਾ ਡਿਡਕਟੀਬਲ ਆ। ਡਿਡਕਟੀਬਲ ਪਾਰਟ B ਦਾ $233 ਹੈ ਇਸ ਸਾਲ, ਤੇ ਮੈਕਸਿਮਮ ਡਿਡਕਟੀਬਲ ਪਾਰਟ D ਦਾ ਜਿਹੜਾ ਹੈਗਾ ਜਿਹਦੇ ਵਿੱਚ ਪ੍ਰਿਸਕ੍ਰਿਪਸ਼ਨ ਆਫ ਡਰੱਗਸ ਆ ਉਹ $480 ਆ। ਸੋ ਇਹ ਲਗਭਗ $2000 ਤੁਹਾਡਾ ਆਊਟ ਆਫ ਪਾਕਟ ਡਿਡਕਟੀਬਲ ਵੀ ਹੁੰਦਾ। ਇਹ ਤੋਂ ਬਿਨਾਂ ਜਿਹੜਾ ਤੁਹਾਡੀ ਸੋਸ਼ਲ ਸਿਕਿਉਰਿਟੀ ਕੱਟਦੀ ਆ ਮੈਡੀਕੇਅਰ ਦੇ ਲਈ, ਉਹ ਤੁਹਾਡੀ ਇਨਕਮ ਬੇਸ ਦੇ ਉੱਤੇ ਹੁੰਦਾ ਹੈਗਾ। ਸੋ ਇਹ ਸਾਰੇ ਕਾਸੇ ਨੂੰ ਬਚਣ ਦੇ ਲਈ ਤੁਹਾਨੂੰ ਜਿਹੜੀਆਂ ਬਹੁਤ ਸਾਰੇ ਡਾਕਟਰਸ ਵੀ ਹੋਰ ਵੀ ਸਲਾਹ ਦਿੰਦੇ ਆ ਵੀ ਤੁਸੀਂ ਮੈਡੀਕੇਅਰ ਐਡਵਾਂਟੇਜ ਪਲਾਨ ਲੈ ਲਓ, ਕਿਉਂਕਿ ਜੋ ਵੀ ਇਹਦੇ ਵਿੱਚ ਗੈਪ ਹੋਊਗਾ ਉਹ ਤੁਹਾਡਾ ਸਾਰਾ ਕਵਰ ਹੋ ਜਾਊਗਾ। ਕਿਉਂਕਿ ਰੱਬ ਨਾ ਕਰੇ ਜੇ ਕਿਤੇ ਤੁਸੀਂ ਹਸਪਤਾਲ 'ਚ ਐਡਮਿਟ ਹੋ ਗਏ, ਉਹ ਸਾਰਾ ਟਾਈਮ ਨਹੀਂ ਤੁਹਾਡਾ ਜਿਹੜਾ ਮੈਡੀਕੇਅਰ ਪਾਰਟ A ਜਾਂ ਪਾਰਟ B ਉਹ ਕਵਰ ਹੁੰਦਾ ਹੈਗਾ ਆ। ਜਿਹੜੇ ਸੀਨੀਅਰ ਹਸਪਤਾਲਾਂ ਦੇ ਵਿੱਚ ਹੈਗੇ ਆ ਉਹ 60 ਦਿਨਾਂ ਦੇ ਲਈ ਤਾਂ ਮੈਡੀਕੇਅਰ ਕਵਰ ਕਰੂਗਾ। ਜਦੋਂ 61ਵਾਂ ਦਿਨ ਆ ਜਾਣਾ ਫਿਰ $399 ਉਹਨੇ ਡੇਲੀ ਚਾਰਜ ਕਰ ਦੇਣੇ ਆ ਸ਼ੁਰੂ। ਉਹ ਤੋਂ ਬਾਅਦ ਜਦੋਂ 91ਵਾਂ ਦਿਨ ਆ ਜਾਣਾ ਆ ਉਹ $778 ਪਰ ਡੇ ਹੋ ਜਾਣੇ ਆ। ਇਹ ਸਾਰੇ ਕਾਸੇ ਨੂੰ ਬਚਣ ਦੇ ਲਈ ਜੋ ਉਹਦੇ ਵਿੱਚ ਗੈਪ ਹੈਗਾ ਆ ਉਹਨੂੰ ਮੈਡੀਕੈਪ ਪਲਾਨ ਵੀ ਕਹਿੰਦੇ ਆ, ਉਹ ਸਪਲੀਮੈਂਟਲ ਇੰਸ਼ੋਰੈਂਸ ਵੀ ਕਹਿੰਦੇ ਆ, ਉਹ ਲੈਣੀ ਜ਼ਰੂਰੀ ਆ। ਉਹ $120 ਤੋਂ ਲੈ ਕੇ $300 ਤੱਕ ਪਹੁੰਚ ਜਾਂਦੀ ਹੈਗੀ ਆ। ਸੋ ਬਹੁਤ ਸਾਰੇ ਜਦੋਂ ਸੀਨੀਅਰਸ ਹੁੰਦੇ ਉਹਨਾਂ ਕੋਲ ਸੇਵਿੰਗਸ ਨਹੀਂ ਹੁੰਦੀ ਹੈਗੀਆਂ ਇਸ ਪਲਾਨ ਦੇ ਲਈ। ਸੋ ਇਹ ਪਹਿਲਾਂ ਤੋਂ ਹੀ ਤੁਹਾਨੂੰ ਜਿਹੜਾ ਸਾਰਾ ਕੁਝ ਪਲਾਨਿੰਗ ਦੇ ਨਾਲ ਕਰਨਾ ਪੈਣਾ ਆ। ਇਸੇ ਤਰ੍ਹਾਂ ਬਹੁਤ ਸਾਰੇ ਮੇਰੇ ਆਫਿਸ 'ਚ ਕਾਲਾਂ ਆਉਂਦੀਆਂ ਜਦੋਂ ਮੈਡੀਕਲ ਲੈਂਦੇ ਆ, ਉਹਨਾਂ ਦੇ ਕੋਲ ਇਨਕਮ ਤਾਂ ਨਹੀਂ ਹੁੰਦੀ। ਫਿਰ ਕਈਆਂ ਦੀ ਇੰਡੀਆ ਤੁਹਾਡੀ ਕਿਤੇ ਵੀ ਦੁਨੀਆ 'ਚ ਇਨਕਮ ਆ ਉਹ ਕਾਊਂਟ ਹੁੰਦੀ ਆ। ਫਿਰ ਕਈ ਕਹਿ ਦਿੰਦੇ ਵੀ ਸਾਡੇ ਤਾਂ ਉੱਥੇ ਜੀ 40 ਖੇਤ ਆ, ਤੇ ਮੈਂ ਉਹਨਾਂ ਨੂੰ ਦੱਸਦਾ ਹੁਣ ਉਹ ਕਹਿੰਦੇ ਜੀ ਪਹਿਲਾਂ ਤਾਂ ਵੇਚੋ ਫਿਰ ਤੁਸੀਂ ਲਿਓ। ਕਿਉਂਕਿ ਮੈਡੀਕਲ ਦਾ ਮਤਲਬ ਹੀ ਇਹ ਆ, ਜਿਹੜੇ ਫ੍ਰੀ ਵਾਲੇ ਲੈਂਦੇ ਆ ਵੀ ਤੁਹਾਡੀ ਬੈਂਕ ਦੇ ਵਿੱਚ ਜੇ ਹਸਬੈਂਡ ਵਾਈਫ 2 ਜਾਣੇ ਆ $2000 ਤੋਂ ਉੱਪਰ ਨਹੀਂ ਹੋਣਾ ਚਾਹੀਦਾ ਹੈਗਾ, ਹੋਰ ਕੋਈ ਤੁਹਾਡੀ ਇਨਕਮ ਨਹੀਂ ਹੈਗੀ। ਸੋ ਕੋਈ ਵੀ ਜਿਹੜਾ ਤੁਹਾਡਾ ਮੈਡੀਕਲ ਜਾਂ ਮੈਡੀਕੇਅਰ ਨਾਲ ਰਿਲੇਟਡ ਕੁਐਸਚਨ ਆ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਆ। ਸਾਡੇ ਆਫਿਸ ਦੇ ਵਿੱਚ ਪ੍ਰੋਫੈਸ਼ਨਲਸ ਲਾਇਸੈਂਸਡ EMPLOYEE ਹੈਗੇ ਆ। ਕਈ ਵਾਰੀ ਕੀ ਹੁੰਦਾ ਕਹਿੰਦੇ ਮੇਰੇ ਨਾਲ ਹੀ ਗੱਲ ਕਰਨੀ ਆ, ਹੋਰ ਵੀ ਮੇਰੇ ਆਫਿਸ ਦੇ ਵਿੱਚ 9 ਦੇ ਕਰੀਬ EMPLOYEES ਆ ਜਿਹੜੇ ਕਵਰਡ ਕੈਲੀਫੋਰਨੀਆ, ਮੈਡੀਕਲ, ਮੈਡੀਕੇਅਰ, ਲਾਈਫ ਇੰਸ਼ੋਰੈਂਸ ਇਹ ਸਾਰਾ ਕੁਝ ਹੈਂਡਲ ਕਰਦੇ ਆ। ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ, ਚਾਹੇ ਤੁਸੀਂ ਇਹ 'ਚ ਕਿਸੇ ਵੀ ਸਟੇਟ 'ਚ ਰਹਿੰਦੇ ਹੈਗੇ ਆ ਤੇ ਸਾਨੂੰ ਕਾਲ ਕਰ ਦਿਓ। ਮੋਸਟਲੀ ਅਸੀਂ ਇਹ ਮੋਰ ਦੈਨ 50 ਸਟੇਟਸ ਜਿੱਥੇ ਪੰਜਾਬੀ ਰਹਿੰਦੇ ਆ ਉੱਥੇ ਕਰਦੇ ਹੈਗੇ ਆ ਮੈਡੀਕੇਅਰ ਦਾ ਤੇ ਲਾਈਫ ਇੰਸ਼ੋਰੈਂਸ ਦਾ ਵੀ। ਪਰ ਜੇ ਨਾ ਵੀ ਉਸ ਸਟੇਟ 'ਚ ਕਰਦੇ ਹੋਏ ਤੁਹਾਨੂੰ ਸਲਾਹ ਜ਼ਰੂਰ ਦੇ ਦਾਂਗੇ। ਤੁਸੀਂ ਕਾਲ ਕਰ ਲਿਓ 408 272 ਤੇ 2500 ਤੇ ਜੀ। ਸੋ 4082722500। ਸੋ ਕਾਫੀ ਗੁੰਝਲਦਾਰ ਮਸਲਾ ਜਿਹੜਾ ਬਣ ਜਾਂਦਾ ਹੈ, ਕਨਫਿਊਜ਼ਨ ਇਸ ਦੇ ਵਿੱਚ ਬਹੁਤ ਰਹਿੰਦੀ ਆ। ਸੋ ਪ੍ਰੋਫੈਸ਼ਨਲ ਦੇ ਨਾਲ ਗੱਲ ਕਰਕੇ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਜਿਹੜੇ ਇਸ ਦੇ ਵਿੱਚ ਮਿਲ ਜਾਣਗੇ ਤੇ ਤੁਹਾਡੇ ਲਈ ਫੈਸਲਾ ਲੈਣਾ ਬਾਅਦ ਦੇ ਵਿੱਚ ਕਿਹੜਾ ਲੈਣਾ ਆ, ABCD ਜਿੱਦਾਂ ਇਹਨਾਂ ਨੇ ਦੱਸਿਆ ਵੀ ABCD ਬੜੀ ਲੰਬੀ ਚੌੜੀ ਬਣ ਜਾਂਦੀ ਹੈ ਇਹਦੀ। ਸੋ ਉਹਦੇ ਵਿੱਚ ਤੁਹਾਨੂੰ ਫਿਰ ਆਸਾਨੀ ਜਿਹੜੀ ਉਹ ਹੋ ਜਾਂਦੀ ਆ। ਸੋ ਇਹਨਾਂ ਨੂੰ ਕਾਲ ਕਰਿਓ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਵੀ ਆ। ਸਮਾਂ ਵੀ ਜਿਹੜਾ ਉਹ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।